ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਜਿਸ ਦੇ ਵਿੱਚ ਪੰਜਾਬ ਭਰ ਦੀਆਂ ਕੁਛ ਅਹਿਮ ਖਬਰਾਂ ਉਸ ਦੇ ਆਪਾਂ ਨਜ਼ਰ ਬਣਾਉਂਦੇ ਹਾਂ ਅਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਅਤੇ ਤਾਰਾ ਸਿੰਘ ਜੀ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰੀਏ। ਜੋਗੀ ਰਾਜ ਵਿੱਚ ਹਨੇਰਗੜ੍ਹ ਦੀ ਚਰਮ ਸੀਮਾ ਤੇ ਹੁਣ ਇੱਕ ਜੋੜੇ ਨੂੰ ਘਰੋਂ ਜਾ ਕੇ ਫੜਿਆ। ਦੇਖੋ ਰਾਜਕਨਵੀਰ ਸਿੰਘ ਜੀ, ਯੋਗੀ ਦਾ ਅਰਥ ਹੁੰਦਾ ਜੋੜਨ ਵਾਲਾ। ਸੰਸਕ੍ਰਿਤ ਦਾ ਇੱਕ ਸ਼ਬਦ ਆ, ਸੰਸਕ੍ਰਿਤ ਭਾਸ਼ਾ ਦਾ ਯੋਗ, ਜਿਹਨੂੰ ਆਪਾਂ ਜੋੜ ਕਹਿੰਦੇ ਨੇ ਪੰਜਾਬੀ ਚ। ਯੋਗ ਤੇ ਯੋਗੀ, ਯੋਗੀ ਜੋੜਨ ਵਾਲਾ, ਯੋਗ ਦਾ ਮਤਲਬ ਹੈ ਜੋੜ। ਜੋੜਨ ਵਾਲਾ ਰਾਜ ਕਹਿ ਸਕਦੇ ਕਿ ਜੋੜਨ ਵਾਲਾ ਰਾਜ, ਪਰ ਤੁਰਿਆ ਕਿੱਧਰ ਨੂੰ ਜਾਂਦਾ? ਤੋੜਨ ਵਾਲਾ ਰਾਜ। ਇਹਦੀ ਚਾਲ ਜਿਹੜੀ ਆ ਪੁੱਠੀ ਪੈਂਦੀ ਜਾਪਦੀ ਆ। ਅਸਲ ਦੇ ਵਿੱਚ ਜੋ ਅੱਜ ਘਟਨਾ ਵਾਪਰੀ ਹੈ, ਉਹਨੇ ਯੋਗੀ ਰਾਜ ਨੂੰ ਇੱਕ ਹੋਰ ਸ਼ਰਮ ਦਿੱਤੀ ਹੈ। ਹੋਇਆ ਇਹ ਕਿ ਇਹਦੇ ਹਿੰਦੂ ਵਾਹਿਨੀ ਵਾਲੇ ਜਿਹੜੇ ਕੁਛ ਚੇਲੇ ਚਾਪੜੇ, ਉਹ ਇੰਨੇ ਜ਼ਿਆਦਾ ਪੁੱਤਰੇ ਫਿਰਦੇ ਆ, ਉਹ ਗਲੀਆਂ ਚ ਮੁਸ਼ਕਿਲ ਲੈਂਦੇ ਫਿਰਦੇ ਆ ਕਿ ਕੋਈ ਇੱਥੇ ਰਲ ਕੇ ਤੇ ਨਹੀਂ ਬੈਠਾ, ਕੋਈ ਜੁੜ ਕੇ ਤੇ ਨਹੀਂ ਬੈਠਾ। ਇਸੇ ਤਰ੍ਹਾਂ ਇੱਕ ਮਹੱਲੇ ਦੇ ਵਿੱਚ ਚਲੇ ਗਏ। ਮਹੱਲੇ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਇੱਕ ਉਹ ਪ੍ਰੇਮੀ ਜੋੜਾ ਕੱਢ ਲਿਆਂਦਾ। ਪ੍ਰੇਮੀ ਜੋੜਾ ਕਹਿ ਲਓ ਜਾਂ ਜੋੜਾ ਕਹਿ ਲਓ, ਲੀਵਨ ਰਿਲੇਸ਼ਨ ਦੇ ਵਿੱਚ ਰਹਿੰਦੇ ਸਨ। ਸੋ ਉੱਥੇ ਉਹ ਕੱਢ ਲਿਆ ਇਹ ਕਹਿ ਕੇ ਕਿ ਇਹ ਮੁੰਡਾ ਹੋਰ ਧਰਮ ਦਾ, ਕੁੜੀ ਹੋਰ ਧਰਮ ਦੀ ਹੈ, ਤੇ ਇਹ ਮੁੰਡਾ ਜਿਹੜਾ ਧਰਮ ਪਰਿਵਰਤਨ ਕਰਾ ਰਿਹਾ। ਦੋਵਾਂ ਨੂੰ ਖਿੱਚ ਕੇ ਧੂ ਕੇ ਉੱਥੇ ਥਾਣੇ ਲੈ ਕੇ, ਥਾਣੇ ਵਾਲਿਆਂ ਨੇ ਕਿਹਾ ਕਿ ਅਸੀਂ ਇਹਨਾਂ ਤੇ ਕੇਸ ਕਾਹਦਾ ਬਣਾਈਏ। ਪਾਲਕ ਨੇ ਔਰ ਬਹੁਤ ਲੰਮੇ ਸਮੇਂ ਤੋਂ ਇਸ ਮੁਹੱਲੇ ਦੇ ਵਿੱਚ ਰਹਿਣ ਡਏ ਆ। ਮੇਰਠ ਦੀ ਘਟਨਾ, ਉਹਨਾਂ ਕਿਹਾ ਕਿ ਇਸ ਮੁਹੱਲੇ ਦੇ ਵਿੱਚ ਮਹੀਨੇ ਕਈ ਬੀਤ ਗਏ ਇਹਨਾਂ ਨੂੰ ਇਕੱਠੇ ਰਹਿੰਦੇ। ਬਾਲਗ ਆ, ਆਪਣੀ ਮਰਜ਼ੀ ਨਾਲ ਰਹਿੰਦੇ ਆ। ਸੁਪਰੀਮ ਕੋਰਟ ਲਿਵਨ ਰਿਲੇਸ਼ਨਸ਼ਿਪ ਹੈ ਜਿਹੜੀ, ਉਹਨੂੰ ਮਾਨਤਾ ਦਿੰਦਾ। ਅਸੀਂ ਇਹਨਾਂ ਤੇ ਕਾਹਦਾ ਮਾਮਲਾ ਦਰਜ ਕਰੀਏ? ਪਰ ਉਹ ਕਹਿੰਦੇ ਜੀ ਸਾਨੂੰ ਤਾਂ ਸ਼ਿਕਾਇਤ ਮਿਲੀ ਹੈ। ਹੁਣ ਦੇਖੋ ਉਹ ਕੀ ਕਹਿਣ ਡਏ ਆ, ਕਹਿੰਦੇ ਜੀ ਸਾਨੂੰ ਸ਼ਿਕਾਇਤ ਮਿਲੀ ਹੈ। ਜਿਵੇਂ ਟਾਸਕ ਫੋਰਸ ਲਾਈ ਹੁੰਦੀ ਹੈ ਨਾ ਕਿਸੇ ਕੇਂਦਰ ਦੀ ਸਰਕਾਰ ਵੱਲੋਂ, ਕੋਈ ਏਜੰਸੀ ਥਾਪੀ ਹੁੰਦੀ ਹੈ, ਉਹ ਕਹਿੰਦੇ ਜੀ ਸਾਨੂੰ ਤਾਂ ਸ਼ਿਕਾਇਤ ਮਿਲੀ, ਅਸੀਂ ਇਹਨਾਂ ਨੂੰ ਧੂ ਕੇ ਲੈ ਆਂਦਾ। ਉਹ ਹੁਣ ਆਪਣੇ ਪੱਧਰ ਤੇ ਉੱਤੇ ਡਾਂਗ ਸੋਟਾ ਚਲਾਈ ਜਾਂਦੇ ਆ। ਇਹ ਅਜੇ ਕੱਲ੍ਹ ਦੀ ਗੱਲ ਆ। ਯੂਪੀ ਦੇ ਇੱਕ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਇੱਕ ਪ੍ਰੇ ਕਰੀ ਜਾਂਦੇ ਸਨ ਈਸਾਈ। ਉਹਨਾਂ ਨੂੰ ਜਾ ਘੇਰਿਆ, ਕਹਿੰਦੇ ਕਿ ਤੁਸੀਂ ਧਰਮ ਪਰਿਵਰਤਨ ਕਰਾਉਂਦੇ। ਹੁਣ ਦੇਖੋ ਕੋਈ ਬੰਦਾ ਸ਼ਾਂਤਮਈ ਢੰਗ ਦੇ ਨਾਲ ਆਪਣੀ ਕੋਈ ਪ੍ਰਾਰਥਨਾ ਕਰਦਾ ਪਿਆ ਦੂਜੇ ਧਰਮ ਵਾਲਾ, ਉਹਨੂੰ ਜਾ ਕੇ ਇਹ ਕਹਿ ਕੇ ਟਾਰਗੇਟ ਕਰ ਦੇਣਾ ਕਿ ਤੂੰ ਧਰਮ ਪਰਿਵਰਤਨ ਕਰਾ ਰਿਹਾ। ਇਹ ਗੱਲ ਸਹੀ ਨਹੀਂ ਹੈ। ਮੰਨ ਲਓ ਕੱਲ ਨੂੰ ਕੋਈ ਸਿੱਖ ਅਰਦਾਸ ਕਰਦਾ ਪਿਆ ਤੇ ਉਸ ਅਰਦਾਸ ਦੇ ਵਿੱਚ ਹੋਰ ਕਮਿਊਨਿਟੀ ਦੇ ਆ ਕੇ ਬੰਦੇ ਬੈਠੇ ਆ, ਇਹ ਉਹਨਾਂ ਨੂੰ ਕੋਈ ਧੱਕੇ ਨਾਲ ਕਹਿ ਦੇ ਕਿ ਤੁਸੀਂ ਇਹਨਾਂ ਦਾ ਧਰਮ ਪਰਿਵਰਤਨ ਕਰਾਉਂਦੇ ਹੋ, ਜਾਂ ਤੇ ਉਹ ਬੰਦੇ ਜਿਹੜੇ ਬੈਠੇ ਆ ਉਹ ਕਹਿਣ ਕਿ ਹਾਂਜੀ ਸਾਨੂੰ ਧੱਕੇ ਨਾਲ ਲੈ ਕੇ ਆਏ ਆ, ਸਾਨੂੰ ਆਪਣੇ ਧਰਮ ਦੇ ਵਿੱਚ ਧੱਕੇ ਨਾਲ ਸ਼ਾਮਲ ਕਰਦੇ ਪਏ, ਜਾਂ ਸਾਨੂੰ ਕੋਈ ਲਾਲਚ ਦੇ ਕੇ ਆਏ, ਲੋਕ ਦੇ ਕੇ ਆਏ ਆ, ਤੇ ਫਿਰ ਤੇ ਮੰਨਿਆ ਜਾਵੇ। ਇਹ ਆਪਣੇ ਪੱਧਰ ਤੇ ਇਸ ਤਰ੍ਹਾਂ ਦੀਆਂ ਆਪ ਹੁਦਰੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਡਰਾ ਰਹੀਆਂ, ਬਹੁਤ ਜ਼ਿਆਦਾ ਇੱਕ ਸ਼ੰਕਾ ਖੜਾ ਕਰਦੀਆਂ ਪਈਆਂ ਕਿ ਇਹ ਕਿੱਧਰ ਨੂੰ ਜਾ ਰਿਹਾ ਯੋਗੀ ਰਾਜ। ਬਹੁਤ ਸਾਰੀਆਂ ਸ਼ਿਕਾਇਤਾਂ ਹੋਰ ਵੀ ਆ ਰਹੀਆਂ। ਦੱਸਦੇ ਆ ਪਰਸੋਂ ਚੌਥ ਇੱਕ ਪਤੀ ਪਤਨੀ ਨੇ ਨਾਲ ਘੇਰ ਲਿਆ ਇਸੇ ਯੁਵਾ ਵਾਹਿਨੀ ਵਾਲਿਆਂ ਨੇ। ਉਹ ਯੁਵਾ ਵਾਹਿਨੀ ਵਾਲਿਆਂ ਨੇ ਉਹਨਾਂ ਨੂੰ ਵਾਹਣੇ ਪਾ ਛੱਡਿਆ। ਉਹ ਕਹਿੰਦੇ ਰਹੇ ਕਿ ਅਸੀਂ ਪਤੀ ਪਤਨੀ ਹਾਂ, ਉਹ ਕਹਿੰਦੇ ਕਿ ਨਹੀਂ ਵੀ ਤੁਸੀਂ ਹੋਰ ਜੋੜਾ, ਤੁਸੀਂ ਹੋਰ ਧਰਮ ਦੇ। ਸੋ ਇਹ ਇੱਕ ਮਾਹੌਲ ਇਸ ਤਰ੍ਹਾਂ ਦਾ ਸਿਰਜਿਆ ਜਾ ਰਿਹਾ ਜਿਹਦੇ ਚ ਇਹ ਜਾਪਦਾ ਹੈ ਕਿ ਜੇ ਤੁਸੀਂ ਹੁਣ ਇਕੱਠੇ ਰਹਿਣਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਜਾਤੀ ਸਰਟੀਫਿਕੇਟ, ਆਪਣਾ ਧਰਮ ਦਾ ਸਰਟੀਫਿਕੇਟ ਕੋਲ ਰੱਖਣਾ ਪਊ। ਔਰ ਇਹ ਹੈ ਕਿ ਤੁਸੀਂ ਇੰਟਰਕਾਸਟ ਅਫੇਅਰ ਜਾਂ ਇੰਟਰਕਾਸਟ ਰਿਲੇਸ਼ਨ ਚ ਨਹੀਂ ਰਹਿ ਸਕਦੇ। ਇਹਦਾ ਇਹੀ ਹੈ ਕਿ ਇੰਟਰ ਰਿਲੀਜੀਅਸ ਰਿਲੇਸ਼ਨ ਵੀ ਤੁਹਾਡਾ ਬਣ ਸਕਦਾ। ਸੋ ਇਹ ਬੜੇ ਖਤਰਨਾਕ ਮੋੜ ਨੂੰ ਮੋੜਾ ਦਿੱਤਾ ਜਾ ਰਿਹਾ। ਔਰ
ਕਮਾਲ ਦੀ ਗੱਲ ਤੇ ਇਹ ਆ ਕਿ ਯੋਗੀ ਰਾਜ ਦੇ ਵਿੱਚ ਯੋਗੀ ਸਾਹਿਬ ਇਹ ਕਹਿ ਦਿੰਦੇ ਆ ਕਿ ਕਿਸੇ ਨੂੰ ਤੰਗ ਨਹੀਂ ਕਰਨਾ, ਕਿਸੇ ਨਿਰਦੋਸ਼ ਨੂੰ ਤੰਗ ਨਹੀਂ ਕਰਨਾ, ਕਿਸੇ ਜੋੜੇ ਨੂੰ ਇਸ ਤਰ੍ਹਾਂ ਤੁਸੀਂ ਜਾ ਕੇ ਤੰਗ ਨਹੀਂ ਕਰਨਾ, ਪਰ ਨਿਰੰਤਰ ਕਰੀ ਜਾਂਦੇ ਆ। ਕੋਈ ਇਹਨਾਂ ਦੇ ਉੱਤੇ ਕਾਰਵਾਈ ਨਹੀਂ, ਕੋਈ ਇਹਨਾਂ ਦੇ ਉੱਤੇ ਸਖਤ ਐਕਸ਼ਨ ਨਹੀਂ ਲਿਆ ਜਾਂਦਾ। ਬਹੁਤ ਕੁਝ ਗਲਤ ਹੋ ਰਿਹਾ। ਕੱਲ ਮੱਧ ਪ੍ਰਦੇਸ਼ ਦੇ ਵਿੱਚੋਂ ਵੀ ਇੱਕ ਇਹੋ ਜਿਹੀ ਖਬਰ ਆ ਗਈ ਕਿ 3 ਪਾਦਰੀਆਂ ਨੂੰ, ਜਿਹੜੇ ਕਿ ਆਪਣੇ ਧਰਮ ਦੇ ਪ੍ਰਚਾਰ ਦੇ ਵਿੱਚ ਲੱਗੇ ਹੋਏ ਸਨ, ਇੱਥੇ ਸਾਰੇ ਹੀ ਆਪੋ ਆਪਣਾ ਧਰਮ ਦਾ ਪ੍ਰਚਾਰ ਕਰਦੇ ਆ, ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ। ਆਖਿਰ ਤੁਸੀਂ ਧਰਮ ਪਰਿਵਰਤਨ ਕਰਾਉਂਦੇ ਹੋ। ਉਹ ਬਾਈਬਲ ਮੰਨਦੇ ਆ, ਜਿੱਦਾਂ ਤੋਹਫੇ ਵਜੋਂ ਵੀ ਦਿੰਦੇ ਆ, ਉਹ ਕਹਿੰਦੇ ਕਿ ਤੁਸੀਂ ਬਾਈਬਲਾਂ ਵੰਡੀਆਂ। ਹੁਣ ਦੇਖੋ, ਧਰਮ ਦਾ ਪ੍ਰਚਾਰ ਕਰਨਾ ਉਹ ਹਰੇਕ ਦਾ ਹੱਕ ਆ, ਪਰ ਪ੍ਰਚਾਰ ਨੂੰ ਇਹ ਕਹਿ ਕੇ ਰੋਕ ਦੇਣਾ ਕਿ ਜੀ ਤੁਸੀਂ ਧਰਮ ਪਰਿਵਰਤਨ ਕਰਾਉਂਦੇ ਹੋ, ਇਹ ਬਹੁਤ ਮਾੜੀ ਗੱਲ ਆ। ਬਹੁਤ ਅਜੀਬੋ-ਗਰੀਬ ਦੀਆਂ ਉੱਥੋਂ ਸਾਡੇ ਕੋਲ ਰਿਪੋਰਟਾਂ ਪਹੁੰਚਦੀਆਂ ਪਈਆਂ। ਛੇਤੀ ਯੋਗੀ ਰਾਜ ਨੂੰ, ਯੋਗੀ ਆਦਿੱਤਿਆਨਾਥ ਨੂੰ ਕੁਛ ਨਾ ਕੁਛ ਕਰਨਾ ਪਊਗਾ, ਨਹੀਂ ਤੇ ਫਿਰ ਜਿਹੜੇ ਲੋਕ ਥੋੜਾ ਚਿਰ ਹੋ ਗਿਆ ਉਹਨਾਂ ਨੂੰ ਸੋਲੇ ਗਾਉਂਦਿਆਂ ਨੂੰ, ਸੋਭਾ ਗਾਉਂਦਿਆਂ ਨੂੰ, ਉਹ ਫਿਰ ਉਲਟਾ ਚੱਲ ਪੈਣਗੇ। ਬਹੁਤੀ ਦੇਰ ਇਹਨਾਂ ਦਾ ਇਹ ਜਿਹੜਾ ਕਾਫਲਾ ਹੈ ਉਹ ਚੱਲਣਾ ਨਹੀਂ, ਰਾਹ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਖਾਈ ਦੇ ਵਿੱਚ ਉਹਨੇ ਫਸ ਜਾਣਾ। ਜੀ ਜੀ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ। ਭਾਰਤੀ ਜਨਤਾ ਪਾਰਟੀ ਦੇ ਇੱਕ ਨੇਤਾ ਨੇ ਮਮਤਾ ਬੈਨਰਜੀ ਦਾ ਸਿਰ ਮੰਗਿਆ ਸੀ, ਸੰਸਦ ਦੇ ਵਿੱਚ ਹੰਗਾਮਾ ਹੋਇਆ। ਦੇਖੋ, ਜਿਨ੍ਹਾਂ ਦਾ ਆਪਦਾ ਸਿਰ ਨਹੀਂ ਗਾ ਉਹ ਦੂਜਿਆਂ ਦਾ ਸਿਰ ਮੰਗਦੇ ਆ। ਜਿਨ੍ਹਾਂ ਦਾ ਆਪਦਾ ਸਿਰ ਹੋਵੇ ਤੇ ਇਹੋ ਜਿਹੀਆਂ ਗੱਲਾਂ ਕਿਉਂ ਕਰਨ। ਬੜੀ ਬਹੁਤ, ਮੈਂ ਤਾਂ ਕਹਾਂਗਾ ਕਿ ਹੁਣ ਉਹੀ ਗੱਲ ਕਹਿੰਦੇ, ਵਾਰ-ਵਾਰ ਗੱਲ ਕਹਿੰਦਾ ਬੰਦਾ ਚੰਗਾ ਨਹੀਂ ਲੱਗਦਾ ਕਿ ਪਤਾ ਨਹੀਂ ਕਿਹੋ ਜੀ ਪੱਗ ਨੂੰ ਪੈ ਗਏ ਆ। ਹਟਦੇ ਹੀ ਨਹੀਂ ਕਿ ਸਾਡਾ ਜਿਹੜਾ ਪ੍ਰਧਾਨ ਮੰਤਰੀ ਆ ਮਨ ਕੀ ਬਾਤ ਕਰ ਜਾਂਦਾ ਹੈ ਤੇ ਬਾਅਦ ਦੇ ਵਿੱਚ ਜਨ ਕੀ ਬਾਤ ਕਦੇ ਸੁਣਦਾ ਹੀ ਨਹੀਂ ਕਿ ਜਨ ਦੀ ਕੀ ਬਾਤ ਆ। ਹੁਣ ਦੇਖੋ, ਇਹ ਜਿਹੜੀ ਘਟਨਾ ਹੈ ਇਹਦਾ ਜੇ ਪਿਛੋਕੜ ਵੇਖੀਏ, ਪਿਛੋਕੜ ਇਹ ਆ ਕਿ ਕੱਲ ਹਨੂੰਮਾਨ ਜਯੰਤੀ ਸੀਗੀ, ਉਹਦੇ ਵਿੱਚ ਜਲੂਸ ਕੱਢੇ ਗਏ ਸਨ ਬੰਗਾਲ ਦੇ ਵਿੱਚ। ਕੋਈ ਇੱਕ ਜਲੂਸ ਤੇ ਉੱਥੇ ਲਾਠੀ ਚਾਰਜ ਹੋਇਆ। ਹੁਣ ਜਿਹੜੀ ਬੰਗਾਲ ਪੁਲਿਸ ਆ ਉਹ ਕਹਿੰਦੀ ਹੈ ਜੀ ਕਿ ਲਾਠੀ ਚਾਰਜ ਇਸ ਕਰਕੇ ਹੋਇਆ ਕਿਉਂਕਿ ਇਹਨਾਂ ਦੇ ਕੋਲ ਜਲੂਸ ਕੱਢਣ ਦੀ ਇਜਾਜ਼ਤ ਨਹੀਂ ਸੀ, ਜਦਕਿ ਉਹ ਕਹਿੰਦੇ ਜੀ ਸਾਨੂੰ ਪਹਿਲਾਂ ਪ੍ਰਸ਼ਾਸਨ ਨੇ ਇਜਾਜ਼ਤ ਦਿੱਤੀ, ਮੁੜ ਕੇ ਇਹਨਾਂ ਨੇ ਸਾਡੇ ਤੇ ਲਾਠੀ ਚਾਰਜ ਜਿਹੜਾ ਤ੍ਰਿਣਮੂਲ ਕਾਂਗਰਸ ਦੇ ਕਾਰਕੁਨਾਂ ਦੇ ਕਹਿਣ ਤੇ ਕਰ ਦਿੱਤਾ। ਹੁਣ ਦੋਵਾਂ ਧਿਰਾਂ ਚੋਂ ਪਤਾ ਨਹੀਂ ਕੌਣ ਧਿਰ ਸੱਚੀ ਆ, ਪਰ ਜੇਕਰ ਉਹਨਾਂ ਦੇ ਕੋਲ ਇਜਾਜ਼ਤ ਨਹੀਂ ਸੀ ਤੇ ਧਾਰਮਿਕ ਜਲੂਸ ਹੀ ਕੱਢ ਲੈਣ ਦੇਣਾ ਚਾਹੀਦਾ ਸੀ। ਇਹਦੇ ਚ ਅਸੀਂ ਕਹਾਂਗੇ ਕਿ ਮਮਤਾ ਬੈਨਰਜੀ ਸਰਕਾਰ ਨੇ ਕੋਈ ਸਿਆਣਪ ਨਹੀਂ ਕੀਤੀ। ਧਾਰਮਿਕ ਜਲੂਸ ਹੀ ਹਿੰਦੂ ਧਰਮ ਦਾ ਸੀਗਾ, ਕੋਈ ਬਾਹਰਲਾ ਕੋਈ ਤੇ ਹੈ ਨਹੀਂ ਸੀ ਜੋ ਕੱਢ ਲੈਂਦੇ ਜਲੂਸ ਤੇ ਕਿੱਡੀ ਆਖਰ ਆਉਣ ਲੱਗੀ ਸੀ, ਪਰ ਉਹਨਾਂ ਨੇ ਵੀ ਗਲਤ ਕੀਤਾ। ਤੇ ਅੱਜ ਇਸੇ ਗੱਲ ਤੋਂ ਖਫਾ ਹੋਇਆ ਇਹਨਾਂ ਦਾ ਭਾਰਤੀ ਜਨਤਾ ਯੁਵਾ ਮੋਰਚਾ ਦਾ ਇੱਕ ਨੇਤਾ ਅਲੀਗੜ੍ਹ ਦਾ, ਉਹਨੇ ਸਿੱਧਾ ਕਮਾਲ ਹੀ ਕਰ ਦਿੱਤੀ। ਉਹ ਕਹਿੰਦਾ ਕਿ ਜਿਹੜੀ ਮਮਤਾ ਬੈਨਰਜੀ ਹੈ ਇਹ ਮੁਸਲਮਾਨਾਂ ਦੇ ਨਾਲ ਬਹੁਤ ਨੇੜਤਾ ਰੱਖਦੀ ਹੈ, ਉਹਨਾਂ ਨੂੰ ਇਫਤਾਰ ਪਾਰਟੀ ਵੀ ਦਿੰਦੀ ਹੈ, ਤੇ ਜਦੋਂ ਹਿੰਦੂਆਂ ਦੇ ਤਿਉਹਾਰ ਦੀ ਕੋਈ ਗੱਲ ਆਉਂਦੀ ਹੈ ਇਹ ਰਾਮਨਵਮੀ ਦਾ ਮੇਲਾ ਵੀ ਨਹੀਂ ਲੱਗਣ ਦਿੰਦੀ। ਕਹਿੰਦਾ ਕਿ ਮੈਂ ਤਾਂ ਇੰਨਾ ਅੱਕਿਆ ਪਿਆ, ਮੈਂ ਤੇ ਇਹ ਕਹਿਣਾ, ਮੈਂ ਐਲਾਨ ਕਰਦਾ ਔਰ ਸ਼ਰਤੀਆ ਐਲਾਨ ਕਰਦਾ ਕਿ ਕੋਈ ਬੰਦਾ ਇਹਦਾ ਸਿਰ ਵੱਢ ਕੇ ਲੈ ਆਵੇ ਤੇ ਮੈਂ ਇਹਨੂੰ 11 ਲੱਖ ਰੁਪਏ ਦਾ ਸ਼ਗਨ ਪਾਊਂਗਾ। 11 ਸ਼ਗਨ ਦਾ ਹੀ ਹੁੰਦਾ ਨਾ, 11, 21, 31, 51, ਉਹ ਕਹਿੰਦਾ 11 ਲੱਖ ਰੁਪਈਆ ਦੂੰਗਾ ਮੈਂ। ਇਸ ਮੁੱਦੇ ਤੇ ਬਹੁਤ ਵੱਡੀ ਅੱਜ ਬਹਿਸ ਛਿੜ ਗਈ। ਤ੍ਰਿਣਮੂਲ ਵਾਲਿਆਂ ਨੇ ਇਹ ਮੁੱਦਾ ਉੱਥੇ ਸੰਸਦ ਦੇ ਵਿੱਚ ਵੀ ਚੁੱਕ ਲਿਆ। ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਆ ਉਹ ਹਮੇਸ਼ਾ ਵਾਂਗ ਉਹਨਾਂ ਦਾ ਇੱਕ ਹੀ ਪੈਂਤੜਾ ਰਹਿੰਦਾ, ਉਹ ਕਹਿੰਦੇ ਜੀ ਉਹਦਾ ਨਿੱਜੀ ਬਿਆਨ ਹੋ, ਪਾਰਟੀ ਉਹਦੇ ਬਿਆਨ ਨਾਲ ਸਹਿਮਤ ਨਹੀਂ, ਪਾਰਟੀ ਉਹਦੇ ਬਿਆਨ ਦੇ ਨਾਲ ਨਹੀਂ ਸਟੈਂਡ ਕਰਦੀ। ਪਰ ਕਮਾਲ ਦੀ ਗੱਲ ਆ ਕਿ ਇਸ ਤਰ੍ਹਾਂ ਹਰੇਕ ਵਾਰੀ ਹੁੰਦਾ। ਤੁਹਾਡਾ ਪਾਰਟੀ ਦਾ ਇੱਕ ਅਹੁਦੇਦਾਰ ਇਹੋ ਜਿਹੀਆਂ ਆਪ ਉਗਰੀਆਂ ਕਰਦਾ ਹੈ, ਤੁਸੀਂ ਸਿਰਫ ਇਹ ਕਹਿ ਕੇ ਪੱਲਾ ਛਡਾ ਲੈਂਦੇ ਹੋ ਕਿ ਜੀ ਅਸੀਂ ਉਹਦੇ ਨਾਲ ਸਟੈਂਡ ਨਹੀਂ ਕਰਦੇ, ਉਹਦਾ ਨਿੱਜੀ ਬਿਆਨ ਹੈ। ਤੁਹਾਡੀ ਜਿਹੜੀ ਚੁੱਪ ਆ ਉਹ ਵੀ ਤੇ ਇੱਕ ਤਰ੍ਹਾਂ ਦੀ ਸਹਿਮਤੀ ਹੈ ਨਾ ਅਗਲੇ ਦੇ ਬਿਆਨ ਨਾਲ। ਜਦੋਂ ਤੁਸੀਂ ਖੁੱਲ੍ਹ ਕੇ ਉਹਦੀ ਵਿਰੋਧਤਾ ਹੀ ਨਹੀਂ ਕਰਦੇ, ਇਹਦਾ ਮਤਲਬ ਹੈ ਜਿਹੜੀ ਤੁਹਾਡੀ ਖਚਰੀ ਚੁੱਪ ਆ ਉਹ ਸਹਿਮਤੀ ਦਾ ਸੰਕੇਤ ਆ। ਇਹਨੂੰ ਸਹਿਮਤੀ ਹੀ ਸਮਝਿਆ ਜਾਊਗਾ ਜਦੋਂ ਤੁਸੀਂ ਕੋਈ ਐਕਸ਼ਨ ਨਹੀਂ ਲੈਣਾ, ਜਦੋਂ ਤੁਸੀਂ ਕੋਈ ਕਾਰਵਾਈ ਨਹੀਂ ਕਰਨੀ। ਸੋ ਇਹਦੇ ਤੇ ਕੋਈ ਉਹਨਾਂ ਨੇ ਕੋਈ ਠੋਸ ਕੋਈ ਕਾਰਵਾਈ ਨਹੀਂ ਕੀਤੀ, ਸਿਰਫ ਇਹਨੇ ਕਿਹਾ ਜੀ ਕਿ ਅਸੀਂ ਇਹਦੇ ਨਾਲ ਸਟੈਂਡ ਨਹੀਂ ਕਰਦੇ। ਉਹਦਾ ਨਾਂ ਯੋਗੇਸ਼ ਵਰਸ਼ਨੇ ਹੈ ਜਿਹਨੇ ਇਹ ਕਰਤੂਤ ਕੀਤੀ ਅੱਜ ਦੀ ਘੜੀ। ਦੇਖੋ, ਰਾਜ ਕਰਨਵੀਰ ਸਿੰਘ ਦੀ ਬੜਾ ਸਿੰਪਲ ਸਾਦਾ ਜਿਹਾ ਮਸਲਾ ਹੈ। ਜਦੋਂ ਕਨ੍ਹਈਏ ਵਾਲਾ ਰੌਲਾ ਪਿਆ ਸੀਗਾ ਉਸ ਸਮੇਂ ਵੀ ਯੂਪੀ ਦੇ ਵਿੱਚੋਂ ਹੀ ਇੱਕ ਬੰਦੇ ਨੇ ਇਸੇ ਤਰ੍ਹਾਂ ਕਨ੍ਹਈਏ ਦੇ ਸਿਰ ਦਾ ਨਾਮ ਰੱਖ ਦਿੱਤਾ ਸੀ। ਬੜਾ ਰੌਲਾ ਪਿਆ
ਕਿ ਇਸ ਤਰ੍ਹਾਂ ਕੰਮ ਜੇ ਚੱਲਿਆ ਅੱਗੇ ਭਾਰਤ ਪਾਕਿਸਤਾਨ ਦੇ ਵਿੱਚ, ਤੇ ਇਸ ਤਰ੍ਹਾਂ ਦੀ ਦੌੜ ਦੇਖਣ ਨੂੰ ਲੱਗਦੀ ਸੀ ਕਿ ਉਧਰੋਂ ਉਹ ਨਾਮ ਰੱਖ ਦਿੰਦੇ ਸੀ ਫਲਾਣੇ ਲੀਡਰ ਦਾ ਕੋਈ ਸਿਰ ਲੈ ਆਵੇ ਤੇ ਅਸੀਂ ਉਹਨੂੰ ਇੰਨਾ ਦਿਆਂਗੇ, ਇੱਧਰੋਂ ਇਹ ਰੱਖ ਦਿੰਦੇ ਸਨ ਜਾਂ ਕਹਿ ਦਿੰਦੇ ਸੀ ਇੰਨੇ ਸੋਨੇ ਦੇ ਨਾਲ ਤੋਲਾਂਗੇ। ਆ ਸ਼ਿਵ ਸੈਨਾ ਵਾਲੇ ਵੀ ਇਸ ਤਰ੍ਹਾਂ ਕਰਦੇ ਹੁੰਦੇ ਸੀ। ਪਰ ਇਹ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਕਿ ਜਿੱਦਾਂ ਦੇ ਨਾਲ ਵਿਚਾਰਕ ਵਖਰੇਵੇਂ ਆ, ਉਹਨਾਂ ਦੇ ਸਿਰਾਂ ਤੇ ਵੀ ਨਾਮ ਰੱਖੀ ਜਾਂਦੇ ਆ। ਉਦੋਂ ਬਹੁਤ ਵੱਡਾ ਵਿਰੋਧ ਹੋਇਆ ਤੇ ਕੁਲਦੀਪ ਨਾਂ ਦਾ ਇੱਕ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਲੀਡਰ ਸੀ, ਉਹਨੂੰ ਪੁਲਿਸ ਨੇ ਗਿੱਚੀਓਂ ਫੜ ਕੇ ਥਾਣੇ ਲੈ ਆਂਦਾ। ਉਹਨੇ 6-7 ਲੱਖ ਦਾ ਨਾਮ ਲਾਇਆ ਸੀ। ਉਹ ਕਹਿੰਦੇ ਕਿ ਆਪਦਾ ਬੈਂਕ ਦਾ ਖਾਤਾ ਨੰਬਰ ਦੱਸ। ਉਹਨੇ ਜਦੋਂ ਖਾਤਾ ਨੰਬਰ ਦੱਸਿਆ ਤੇ ਝੁਕੇ ਦੇ ਵਿੱਚ 150 ਰੁਪਈਆ ਸੀ ਖਾਤੇ 'ਚ, ਜਿਹੜਾ ਕਹਿੰਦਾ ਸੀ ਕਿ ਕਨ੍ਹਈਏ ਦਾ ਸਿਰ ਵੱਢ ਲਿਓ, ਮੈਂ ਤੁਹਾਨੂੰ ਇੰਨੇ ਲੱਖ ਦਊਂਗਾ। ਉਹ ਲੱਖਪਤੀ ਇਹੋ ਜਿਹਾ ਸੀ ਕਿ ਕੱਖਪਤੀ ਸੀ। ਵਾਸਤਵਿਕਤਾ ਇਹ ਸੀ ਕਿ ਉਹ ਕੱਖਪਤੀ ਸੀਗਾ। ਸੋ ਹੁਣ ਜੇ ਇਸ ਬਿਆਨ ਦੀ ਆਪਾਂ ਗੱਲ ਕਰੀਏ ਕਿ ਸਿਰ ਵੱਢ ਲਿਓ, ਜਾਂ ਉਸ ਬਿਆਨ ਦੀ ਗੱਲ ਕਰੀਏ ਕਿ ਸਿਰ ਵੱਢ ਲਿਓ ਮੈਂ ਤੁਹਾਨੂੰ ਨਾਮ ਦੇਵਾਂ, ਸਾਡੇ ਪਿੰਡਾਂ ਦੇ ਵਿੱਚ ਅਸੀਂ ਬਹੁਤ ਸਾਰੇ ਕਤਲਾਂ 'ਚ ਸੁਣਿਆ ਹੋਊਗਾ, ਦੇਖਿਆ ਹੋਊਗਾ ਕਿ ਕਈ ਵਾਰੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਆ, ਕਤਲ ਹੁੰਦਾ ਤੇ ਕਤਲ ਦੇ ਨਾਲ ਇੱਕ ਮਾਮਲਾ ਚੱਲਦਾ ਲਲਕਾਰਾ ਮਾਰਨ ਦਾ, ਇੱਕ ਕਤਲ ਕਰਨ ਦਾ, ਇੱਕ ਲਲਕਾਰਾ ਮਾਰਨ ਦਾ। ਜਦੋਂ ਅਦਾਲਤ ਦੇ ਵਿੱਚ ਕੇਸ ਚੱਲਦਾ ਹੈ ਤਾਂ ਕੇਸ ਦੇ ਵਿੱਚ ਜ਼ਿਰਾ ਹੁੰਦੀ ਹੈ, ਉਹ ਨਾਲ ਜਿਹੜਾ ਲਲਕਾਰਾ ਮਾਰਨ ਵਾਲਾ ਹੁੰਦਾ ਬਰਾਬਰ ਦਾ ਦੋਸ਼ੀ ਮੰਨ ਕੇ ਉਸ ਜ਼ਿਰਾ ਦਾ ਹਿੱਸਾ ਬਣਦਾ। ਤੇ ਜਦੋਂ ਸਜ਼ਾ ਹੁੰਦੀ ਹੈ ਲਲਕਾਰੇ ਵਾਲੇ ਨੂੰ ਬਰੋਬਰ ਸਜ਼ਾ ਦਿੱਤੀ ਜਾਂਦੀ ਹੈ। ਕਈ ਵਾਰੀ ਤੇ ਇਹੋ ਜਿਹਾ ਕੁਝ ਵੀ ਹੋਇਆ ਕਿ ਕਤਲ ਕਰਨ ਵਾਲਿਆਂ ਨੂੰ ਹਥਿਆਰਾਂ ਦੇ ਨਾਲ ਜਿਨ੍ਹਾਂ ਨੇ ਵੱਢਿਆ ਟੁੱਕਿਆ ਉਹਨਾਂ ਨੂੰ ਸਜ਼ਾ 20 ਸਾਲ ਦੀ ਹੁੰਦੀ ਹੈ, ਤੇ ਜਿਹੜਾ ਲਲਕਾਰਾ ਮਾਰਨ ਵਾਲਾ ਉਹਨੂੰ ਸਜ਼ਾਏ ਮੌਤ ਵੀ ਮਿਲਦੀ ਹੈ। ਲਲਕਾਰਾ ਮਾਰਨਾ ਬਹੁਤ ਵੱਡਾ ਗੁਨਾਹ ਹੈ। ਲਲਕਾਰਾ ਮਾਰਨ ਦਾ ਮਤਲਬ ਹੈ ਹੱਲਾਸ਼ੇਰੀ ਦੇਣੀ, ਤੇ ਚੱਕ ਦਿਓ ਫੱਟਾ। ਸੋ ਇਹ ਵੀ ਇੱਕ ਤਰ੍ਹਾਂ ਦੇ ਨਾਲ ਹੱਲਾਸ਼ੇਰੀ ਹੈ, ਜਿਹੜਾ ਕਿਸੇ ਨੂੰ ਕਹਿਣਾ ਕਿ ਸਿਰ ਵੱਢ ਲਿਆ ਮੈਂ ਤੁਹਾਨੂੰ ਨਾਮ ਦੇਵਾਂਗਾ। ਜੇ ਉਸ ਮਸਲੇ ਦੇ ਵਿੱਚ ਲਲਕਾਰਾ ਰੱਖਿਆ ਜਾ ਸਕਦਾ, ਇਹ ਵੀ ਤੇ ਇੱਕ ਲਲਕਾਰਾ। ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ। ਅੱਜ ਇਹ ਲਲਕਾਰੇ ਮਾਰਦੇ, ਕੱਲ ਨੂੰ ਹੋਰ ਇਹ ਪੁਕਾਰੇ ਮਾਰਨਗੇ। ਇਸ ਤੋਂ ਪਹਿਲਾਂ ਕਿ ਡੰਗ ਮਾਰਨ, ਇਹਨਾਂ ਦੇ ਦੰਦ ਕੱਢ ਦੇਣੇ ਚਾਹੀਦੇ ਆ। ਕੁਛ ਨਾ ਕੁਛ ਇਹਨਾਂ ਨੂੰ ਸਖਤ ਕਰਨਾ ਚਾਹੀਦਾ, ਨਹੀਂ ਤੇ ਮਾਹੌਲ ਇਹਨਾਂ ਦਾ ਜਿਹੜਾ ਰਾਜਸੀ ਮਾਹੌਲ ਆ, ਇਕੱਲਾ ਰਾਜਸੀ ਮਾਹੌਲ ਖਰਾਬ ਨਹੀਂ ਹੋਏਗਾ, ਮੁੜ ਕੇ ਸਮਾਜੀ ਮਾਹੌਲ ਵੀ ਜਿਹੜਾ ਉਹ ਵਿਗੜ ਜਾਏਗਾ। ਕਾਰਕੁਨ ਹੈ ਜਿਹੜੇ ਆਪਸ ਦੇ ਵਿੱਚ ਭਿੜਨ ਲੱਗ ਪੈਣਗੇ, ਫਿਰ ਕੀ ਕਰ ਲੈਣਗੇ? ਮੁੜ ਕੇ ਕਰਫਿਊ ਲਾਈ ਫਿਰਨਗੇ, ਲੋਕਾਂ ਨੂੰ ਨਿਰਦੋਸ਼ਾਂ ਨੂੰ ਕੁੱਟ-ਕੁੱਟ ਕੇ ਇਹ ਦੁੰਬਾ ਬਣਾਉਣਗੇ, ਅਥਰੂ ਗੈਸ, ਪੈਲਟ ਗੰਨਾ ਇਹ ਯੂਜ਼ ਕਰਨਗੇ। ਇਹਦੇ ਨਾਲੋਂ ਚੰਗਾ ਕਿ ਹੁਣੇ ਹੀ ਇਸ ਚੀਜ਼ ਨੂੰ ਥੰਮ ਲਿਆ ਜਾਵੇ। ਜੀ ਜੀ, ਅਗਲੀ ਮਿੰਟੂ ਜੀ ਗੱਲ ਕਰੀਏ ਵੀ ਚੋਣ ਕਮਿਸ਼ਨ ਨੇ ਕੇਜਰੀਵਾਲ ਦੀ ਚੁਣੌਤੀ ਨੂੰ ਪ੍ਰਵਾਨ ਕਰਦਿਆਂ ਉਸ ਨੂੰ ਮੌਕਾ ਦਿੱਤਾ। ਗੁਰਦਾਸ ਮਾਨ ਕਹਿੰਦਾ ਸੀਗਾ ਨਾ ਕਿ ਇੱਕ ਮੌਕਾ ਦੇ ਦੇ ਸਾਨੂੰ ਭੁੱਲਾਂ ਬਖਸ਼ਾਉਣ ਦਾ, ਦਿਲ ਨਾ ਥੋੜੀ ਐਵੇਂ ਮਰ ਜਾਣੇ ਮਾਣ ਦਾ। ਇਹ ਵੀ ਕਹਿੰਦੇ ਕਿ ਇੱਕ ਮੌਕਾ ਦੇ ਦੇ ਸਾਨੂੰ ਜਾਦੂ ਵਿਖਾਉਣ ਦਾ, ਵੇਖਿਓ ਜੀ ਕਿਵੇਂ ਛਾਨਣੇ ਚ ਰੀਨ ਛਾਣਦਾ। ਇਹਨਾਂ ਨੂੰ ਵੀ ਹੁਣ ਰੀਨ ਛਾਨਣ ਦਾ ਮੌਕਾ ਮਿਲ ਗਿਆ। ਅਸਲ ਦੇ ਵਿੱਚ ਇਹ ਕਹਾਣੀ ਸ਼ੁਰੂ ਹੋਈ ਸੀਗੀ ਪੰਜਾਬ ਦੇ ਇਲੈਕਸ਼ਨ ਦੇ ਨਤੀਜਿਆਂ ਤੋਂ ਤੁਰੰਤ ਬਾਅਦ। ਇਹਨਾਂ ਨੇ ਉਹ ਨਤੀਜੇ ਆ ਜਿਹੜੇ ਉਹ ਸਵੀਕਾਰ ਨਹੀਂ ਕੀਤੇ, ਬਲਕਿ ਇਹ ਕਹਿ ਕੇ ਰੱਦ ਕੀਤੇ ਕਿ EVM ਮਸ਼ੀਨਾਂ ਦੇ ਵਿੱਚ ਗੜਬੜੀ ਹੋਈ ਆ। ਇਹ ਨਹੀਂ, ਉਧਰੋਂ ਬੀਬੀ ਮਾਇਆਵਤੀ ਹੈ ਜਿਹੜੀ ਉਹਦੇ ਭਾਰਤ ਪੱਧਰ ਦਾ ਹੀ ਅੰਦੋਲਨ ਕਰੀ ਬੈਠੀ ਹੈ। ਉਧਰ ਕਹਿੰਦੀ ਕਿ 5 ਸਾਲ ਮੈਂ ਇਸੇ ਤਰ੍ਹਾਂ ਹੀ ਰੱਖਣਾ ਅੰਦੋਲਨ, ਕਿਉਂਕਿ ਮੈਨੂੰ ਮੋਦੀ ਨੇ ਨਹੀਂ ਮਸ਼ੀਨ ਨੇ ਹਰਾਇਆ। ਸੋ ਇੱਕ ਬਹੁਤ ਵੱਡੀ ਬਹਿਸ ਛਿੜ ਗਈ ਸੀ। ਹੈਰਾਨੀ ਦੀ ਗੱਲ ਤੇ ਇਹ ਹੈ ਕਿ ਅਰਵਿੰਦ ਕੇਜਰੀਵਾਲ ਨੇ ਚੈਲੰਜ ਕਰ ਦਿੱਤਾ ਕਿ ਤੁਸੀਂ ਇਸ ਤਰ੍ਹਾਂ ਕਰੋ, ਸਾਨੂੰ EVM ਮਸ਼ੀਨਾਂ ਦੇ ਦਿਓ ਤੇ ਅਸੀਂ 72 ਘੰਟਿਆਂ ਦੇ ਵਿੱਚ ਇਹਨਾਂ ਦੇ ਨਾਲ ਚੁੰਡੀ ਚੱਪਾ ਕਰਕੇ ਦਿਖਾ ਦਿਆਂਗੇ ਤੁਹਾਨੂੰ। ਇਹ ਇੱਕ ਬਹੁਤ ਵੱਡਾ ਚੈਲੰਜ ਸੀ। ਚੋਣ ਕਮਿਸ਼ਨ ਨੇ ਕਾਫੀ ਸੋਚਿਆ ਵਿਚਾਰਿਆ। ਚੋਣ ਕਮਿਸ਼ਨ ਹਾਲੇ ਸੋਚਦਾ ਵਿਚਾਰਦਾ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਦਾ ਕੱਲ ਪਰਸੋਂ ਇੱਕ ਹੋਰ ਬਿਆਨ ਆ ਗਿਆ। ਉਹਨੇ ਕਿਹਾ ਕਿ ਚੋਣ ਕਮਿਸ਼ਨ ਧ੍ਰਿਤਰਾਸ਼ਟਰ ਬਣ ਕੇ, ਯਾਨੀ ਅੰਨਾ ਬਣ ਕੇ ਤਮਾਸ਼ਾ ਵੇਖਦਾ ਪਿਆ, ਔਰ ਕਿਉਂ ਨਾ ਸਮਝ ਲਿਆ ਜਾਵੇ ਕਿ ਇਹ ਜਿਹੜੀ ਲੁੱਟ ਹੋ ਰਹੀ ਹੈ ਲੋਕਤੰਤਰ ਦੀ, ਵੋਟਾਂ ਦੀ ਜਿਹੜੀ ਹੇਰਾਫੇਰੀ ਹੋ ਰਹੀ ਹੈ EVM ਮਸ਼ੀਨਾਂ ਰਾਹੀਂ, ਕਿਉਂ ਨਾ ਅਸੀਂ ਮੰਨ ਲਈਏ ਕਿ ਚੋਣ ਕਮਿਸ਼ਨ ਵੀ ਇਸ ਲੁੱਟ ਖਸੁੱਟ ਦੇ ਵਿੱਚ ਸ਼ਾਮਲ ਹੈ। ਇਹ ਇੱਕ ਬਹੁਤ ਵੱਡਾ ਦੋਸ਼ ਸੀ। ਸੋ ਉਹਨਾਂ ਨੇ ਕਾਫੀ ਸੋਚਿਆ ਵਿਚਾਰਿਆ। ਮੈਂ ਪਿਛਲੇ ਹਫ਼ਤੇ ਤੁਹਾਨੂੰ ਸੰਕੇਤ ਦੇ ਗਿਆ ਸਾਂ ਕਿ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਓਪਨਲੀ ਚੈਲੰਜ ਕਰ ਦੇਵੇ ਚੋਣ ਕਮਿਸ਼ਨ। ਸੋ ਅੱਜ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਕਿ ਅਸੀਂ 1 ਮਈ ਤੋਂ 10 ਮਈ ਤੱਕ, ਯਾਨੀ ਪੂਰੇ 10 ਦਿਨ ਦਾ ਤੁਹਾਨੂੰ ਵਕਫਾ ਦੇਵਾਂਗੇ। ਤੁਸੀਂ ਜਿਹੜਾ ਮਰਜ਼ੀ ਕੋਈ ਤਕਨੀਕੀ ਮਾਰ ਲਿਓ, ਕੋਈ ਇੰਜੀਨੀਅਰ ਲਿਓ, ਤੁਸੀਂ ਛੇੜਖਾਨੀ ਕਰਕੇ ਦੇਖ ਸਕਦੇ ਹੋ। ਜੇ ਤੁਸੀਂ ਛੇੜਛਾੜ ਕਰਨ ਦੇ ਵਿੱਚ ਸਫਲ ਰਹਿੰਦੇ ਹੋ ਤੇ ਇਹ ਮੰਨ ਲਿਆ ਜਾਏਗਾ ਕਿ EVM ਮਸ਼ੀਨਾਂ ਜਿਹੜੀਆਂ ਅਸੁਰੱਖਿਅਤ ਨੇ। ਜੇ ਤੁਸੀਂ EVM ਮਸ਼ੀਨਾਂ ਦੇ ਨਾਲ ਕੋਈ ਛੇੜਛਾੜ ਨਹੀਂ ਕਰ ਸਕਦੇ ਤੇ ਫਿਰ ਇਹ ਮੰਨ ਲਿਆ ਜਾਏਗਾ, ਤੈਅ ਕਰ ਲਿਆ ਜਾਏਗਾ ਕਿ EVM ਮਸ਼ੀਨਾਂ ਜਿਹੜੀਆਂ ਉਹ ਪੂਰਨ ਤੌਰ ਤੇ ਸੁਰੱਖਿਅਤ ਨੇ। ਹੁਣ
ईवीएम मशीनां का जिहड़ा मसला है वो इस चुनौती ते आके खड़ गया। इस चुनौती नूं हुण पता नहीं अरविंद केजरीवाल स्वीकार करदे आ जां नकार दिंदे आ, कोई होर चलो होर कोई नुकता रख दिंदे आ। जे वो कह दिंदे आ कि असीं इन्हां 10 दिनां दे विच तुहाडी चुनौती स्वीकार करके तुहानूं टैंपरिंग करके दिखावांगे तो फिर गल बड़ी दिलचस्प बन जाएगी। और उस सूरत दे विच दोवां धिरां चों जिहड़ी धिर हारेगी जां जिहड़ी धिर भज्जेगी ਉਹਦੀ ਲੱਸੀ बहुत होਊ, क्योंकि दोने धिरां आपो अपने स्टैंड ते बड़ा जम के खड़ियां ने जी। दोने ही बहुत चोटी दे दावे करी जांदी है कि वो कहंदे कि इदां हो नहीं सकदा, ये कहंदे कि इदां हो ही सकदा। सो जिहड़ी धिर हुण पिछां हटेगी ਉਹਦੇ ਲਈ स्थिति भी बड़ी हासोहीनी हो जानी है ਤੇ ਜਿਹੜੀ धिर हारी ਮੰਨੀ जाएगी, ਮੰਨ ਲਓ ਇਹ ਚੁਣੌਤੀ ਦਾ ਜਿਵੇਂ ਛਿੰਝ ਪੈ ਜਾਂਦਾ ਹੈ ਔਰ ਉਸ ਛਿੰਝ ਦੇ ਵਿੱਚ ਜਿਹੜੀ धिर ਹਾਰ ਜਾਂਦੀ ਹੈ ਉਹਦੇ ਲਈ ਵੀ ਸਥਿਤੀ ਨਮੋਸ਼ੀਜਨਕ ਬਣੇਗੀ। ਪਰ ਅਰਵਿੰਦ ਕੇਜਰੀਵਾਲ ਲਈ ਇਹ ਚੁਣੌਤੀ ਇੱਕ ਬਹੁਤ ਵੱਡੀ ਰਹੇਗੀ ਕਿ ਹੁਣ ਉਹ ਸਿੱਧੇ ਰੂਪ ਦੇ ਵਿੱਚ ਤੇ ਕੋਈ ਹੈਂਕਰ ਵੀ ਹਾਇਰ ਕਰਕੇ ਨਹੀਂ ਲਿਆ ਸਕਦੇ, ਕਿਉਂਕਿ ਉੱਥੇ ਡਰਨਾ ਸਾਰਿਆਂ ਨੇ ਜਾਣ ਤੋਂ। ਜੇ ਕੋਈ ਹੀਰਾਫੇਰੀ ਕਰਦਾ ਵੀ ਹੈ ਉਹ ਜਾ ਕੇ ਉੱਥੇ ਆਪਦੇ ਗੁੱਟ ਥੋੜੀ ਚੜਾਊਗਾ ਕਿ ਮੈਂ ਉੱਥੇ ਕਰਕੇ ਦਿਖਾ ਦਿਆਂ, ਮੁੜ ਕੇ ਉੱਥੇ ਤਾਂ ਕੇਜਰੀਵਾਲ ਸਾਹਿਬ ਦੇ ਸਾਹਮਣੇ ਤਾਂ ਕੁਛ ਕਹਿ ਨਾ, ਮੁੜ ਕੇ ਉਹ ਮੇਰੇ ਘਰ ਦੇ ਵਿੱਚੋਂ ਮੈਨੂੰ ਧੂਕੇ ਲਈ ਫਿਰਨ ਕਿ ਆ ਜਾ ਪੁੱਤ ਤੂੰ ਆ ਜਾ ਤੇਰੇ ਨਾਲ ਕਰਦੇ ਹਿਸਾਬ ਕਿਤਾਬ। ਸੋ ਇਹ ਇੱਕ ਬੜੀ ਚੁਣੌਤੀ ਰਹੇਗੀ। ਔਰ ਦੂਜੀ ਗੱਲ ਇਹ ਆ ਕਿ ਜਿਹਨੇ ਸੁੱਚਾ ਸਿੰਘ ਛੋਟੇਪੁਰ ਦਾ ਸਟਿੰਗ ਕੀਤਾ ਸੀ ਹੁਣ ਤਾਂ ਉਹ ਵੀ ਪਾਰਟੀ 'ਚ ਨਹੀਂ ਰਿਹਾ, ਨਹੀਂ ਤਾਂ ਉਹ ਵੀ ਇਹੋ ਜਿਹੇ ਜੁਗਾੜਬੰਦ ਕਾਫੀ ਕਰ ਲੈਂਦਾ ਸੀਗਾ। ਸੋ ਇੱਕ ਬਹੁਤ ਵੱਡੀ ਚੁਣੌਤੀ ਰਹੇਗੀ ਅਰਵਿੰਦ ਕੇਜਰੀਵਾਲ ਸਾਹਮਣੇ ਕਿ ਉਹ ਹੁਣ ਇਸ ਚੁਣੌਤੀ ਨੂੰ, ਇਸ ਲਲਕਾਰ ਨੂੰ ਪ੍ਰਤੀਕਾਰ ਦੇ ਵਜੋਂ ਦਰਸਾਉਂਦਾ ਜਾਂ ਨਹੀਂ। ਜੇ ਦਰਸਾਉਂਦਾ ਕਿ ਮੈਂ ਲਲਕਾਰ ਦਾ ਪ੍ਰਤੀਕਾਰ ਕਰਦਾ, ਫਿਰ ਉਸ ਪ੍ਰਤੀਕਾਰ ਨੂੰ ਪੂਰਾ ਕਰਨ ਲਈ ਉਹ ਕੀ ਕਰਦਾ, ਬੜਾ ਦਿਲਚਸਪ ਰਹੇਗਾ ਵੇਖਣਾ। ਪਰ ਜੋ ਮਰਜ਼ੀ ਹੈ, ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਮੁੰਡਾ ਹੋਵੇ ਚਾਹੇ ਕੁੜੀ ਹੋਵੇ, ਢਿੱਡ ਵਾਂਦਾ ਹੋਵੇ, ਇੱਕ ਵਾਰੀ ਫੈਸਲਾ ਹੋ ਜਾਵੇ, ਕਿਉਂਕਿ ਇਸ ਮਸਲੇ ਨੇ ਲੋਕਤੰਤਰ ਦਾ ਚੱਕਾ ਜਿਹੜਾ ਉਹ ਹੈਂਡ ਬ੍ਰੇਕ ਦੇ ਨਾਲ ਰੋਕਿਆ ਹੋਇਆ, ਗਿਰਦਾ ਹੀ ਨਹੀਂ ਪਿਆ, ਗਿਰਦਾ ਹੀ ਨਹੀਂ ਪਿਆ। ਉੱਥੇ ਤਾਂ ਉੱਥੇ ਹੀ ਖੜਾ, ਲੋਕਾਂ ਦੀ ਗਰਾਰੀ ਬੇਸ਼ੱਕ ਨਤੀਜੇ ਆਇਆ ਨੂੰ ਅੱਜ 1 ਮਹੀਨੇ ਦੇ ਉੱਤੇ ਹੋ ਗਿਆ, ਪਰ ਉਹਨਾਂ ਦੀ ਸੋਚ ਉੱਥੇ ਹੀ ਖੜੀ। ਉਹ ਕਹਿੰਦੇ ਕਿ ਕਿਤੇ ਨਾ ਕਿਤੇ ਗੜਬੜ ਹੋਈ ਹੈ। ਸੋ ਇਹ ਗੱਲ ਤੁਹਾਨੂੰ ਪਤਾ ਲੱਗ ਜਾਣੀ ਚਾਹੀਦੀ ਹੈ। ਜੀ ਜੀ, ਤੁਸੀਂ ਮਹੀਨੇ ਦੀ ਗੱਲ ਕੀਤੀ, ਵੈਸੇ ਕੈਪਟਨ ਹੋਣਾ ਨੇ ਕਿਹਾ ਸੀਗਾ ਵੀ ਮਹੀਨੇ ਦੇ ਵਿੱਚ ਨਸ਼ਾ ਰੋਕ ਦੇਣਾ, ਸਾਰਾ ਕੁਛ ਕਰ ਦੇਣਾ ਆ। ਕੀ ਲੋਕ ਉਹਨਾਂ ਤੋਂ ਇਹ ਉਮੀਦਾਂ ਲਾ ਬੈਠੇ ਨੇ ਵੀ ਸੋ ਗੱਲਾਂ ਹੀ ਨਹੀਂ ਸੀ, ਵੀ ਸਮਝਦੇ ਨੇ ਵੀ ਇਹ ਜੁਮਲੇ ਹੀ ਹੈ, ਕਿ ਲੋਕ ਅਜੇ ਵੀ ਸੋਚ ਰਹੇ ਵੀ ਕੁਛ ਹੋਊਗਾ? ਪੰਜਾਬ ਦੇਖੋ, ਪੰਜਾਬ ਦੀ ਰਾਜਨੀਤੀ 'ਚ ਜੇ ਕੋਈ ਸਭ ਤੋਂ ਜ਼ਿਆਦਾ ਯੂ ਟਰਨ ਮਾਰਦਾ ਹੈ, ਸੁਖਬੀਰ ਸਿੰਘ ਬਾਦਲ ਦਾ ਵੀ ਰਿਕਾਰਡ ਜੇ ਕੋਈ ਤੋੜਦਾ ਹੈ ਉਹ ਆ ਕੈਪਟਨ ਅਮਰਿੰਦਰ ਸਿੰਘ। ਸਭ ਤੋਂ ਜ਼ਿਆਦਾ ਯੂ ਟਰਨ ਮਾਰਦਾ। ਔਰ ਪਹਿਲਾ ਯੂ ਟਰਨ ਇਹ ਸੀ ਜਿੱਦਣ ਇਹਨਾਂ ਨੇ ਸਹੁੰ ਚੁੱਕੀ ਕਿ ਅਸੀਂ ਨਸ਼ਾ ਖਤਮ ਕਰ ਦਿਆਂਗੇ। ਬਾਅਦ ਦੇ ਵਿੱਚ ਕੀ ਹੋਇਆ ਕਿ ਫਿਰ ਕਹਿੰਦੇ ਕਿ ਅਸੀਂ ਚਿੱਟਾ ਖਤਮ ਕਰ ਦਿਆਂਗੇ, ਫਿਰ ਕਹਿੰਦੇ ਜੀ ਨਹੀਂ ਅਸੀਂ ਸਿੰਥੈਟਿਕ ਡਰੱਗ ਖਤਮ ਕਰਾਂਗੇ। ਉਹਨਾਂ ਦਾ ਕਹਿਣ ਦਾ ਮਤਲਬ ਸੀ ਜੇ ਨਸ਼ਾ, ਨਸ਼ੇ ਦੇ ਵਿੱਚ ਤੇ ਸ਼ਰਾਬ ਵੀ ਆਉਂਦੀ ਹੈ, ਨਸ਼ੇ ਦੇ ਵਿੱਚ ਤੇ ਭੰਗ ਵੀ ਆਉਂਦੀ ਹੈ, ਨਸ਼ੇ ਦੇ ਵਿੱਚ ਤੇ ਮੈਡੀਸਨ ਨਸ਼ਾ ਵੀ ਆਉਂਦਾ ਹੈ, ਨਸ਼ੇ ਦੇ ਵਿੱਚ ਤੇ ਕੁਦਰਤੀ ਨਸ਼ੇ ਭੁੱਕੀ ਫੀਮਾਂ ਵਰਗੇ ਇਹ ਵੀ ਆਉਂਦੇ ਆ। ਸੋ ਜਦੋਂ ਵੇਖਿਆ ਕਿ 4 ਹਫ਼ਤੇ ਤੱਕ ਹੀ ਅਸੀਂ 4 ਦਹਾਕੇ ਵੀ ਲਾ ਲਈਏ ਇਹ ਟੀਚਾ ਨਹੀਂ ਸਰ ਕਰ ਸਕਦੇ, ਤੇ ਫਿਰ ਕਹਿੰਦੇ ਜੀ ਅਸੀਂ ਸਿੰਥੈਟਿਕ ਡਰੱਗ ਖਤਮ ਕਰਾਂਗੇ ਕਿਉਂਕਿ ਉਹ ਪੀੜ੍ਹੀਆਂ ਦਾ ਨਾਸ਼ ਕਰ ਰਿਹਾ। ਸੋ ਉਦੋਂ ਹੀ ਪਤਾ ਲੱਗ ਗਿਆ ਸੀ, ਸਮਝਣ ਵਾਲੇ ਉਦੋਂ ਹੀ ਸਮਝ ਗਏ ਕਿ ਦੇਖੋ ਕਾਰਵਾਈ ਦੇ ਨਾਮ ਤੇ ਲੀਪਾ ਪੋਚੀ ਤੇ ਹੋਏਗੀ। ਸੁਖਬੀਰ ਬਾਦਲ ਨੇ ਕਿਹੜਾ ਨਹੀਂ ਕੀਤੀ, ਹੋਏਗੀ, ਪਰ ਇਹ ਚੀਜ਼ ਜਿਹੜੀ ਹੈ ਉਹ ਸਿਰੇ ਚੜ੍ਹ ਜੂ, ਨੇਪਰੇ ਚੜ੍ਹ ਜੂ, ਉਹ ਮੰਨਣ 'ਚ ਨਹੀਂ ਆਉਂਦੀ। ਜੋ ਇਹਨਾਂ ਨੇ ਏਜੰਡਾ ਪੇਸ਼ ਕੀਤਾ ਹੁਣ ਤੱਕ, ਜੋ ਰੋਡ ਮੈਪ ਇੰਪਲੀਮੈਂਟ ਕੀਤਾ, ਉਹਦੇ ਆਧਾਰ ਤੇ ਜੇ ਅਸੀਂ ਅੰਕਲਨ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਨਤੀਜਾ ਠੀਕ ਹੈ, ਸਖਤੀ ਹੈ। ਜਿਹੜੀ ਪੁੜੀ ਅੱਗੇ 200-300 ਦੀ ਮਿਲਦੀ ਸੀ ਉਹ ਹੁਣ 700-800 ਦੀ ਮਿਲਣ ਲੱਗੀ ਹੈ। ਉਹਦੇ 'ਚ ਵੀ ਫਾਇਦਾ ਵੱਡੇ ਸਮਗਲਰਾਂ ਦਾ, ਉਹ ਤੇ ਮੋਟੀ ਕਮਾਈ ਕਰ ਰਹੇ ਆ। ਤੇ ਫੜੇ ਕੌਣ ਜਾ ਰਹੇ ਆ? ਮਾਤੜ ਅਮਲੀ। ਆ ਸਾਡੇ ਇੱਥੇ ਲਾਗੇ ਤਰਮਾਲੇ ਦੇ ਵਿੱਚ ਇੱਕ ਬਜ਼ੁਰਗ ਕੁੱਟ-ਕੁੱਟ ਕੇ ਮਾਰਤਾ ਕੱਲ ਪੁਲਿਸ ਵਾਲਿਆਂ ਨੇ, ਕਹਿੰਦੇ ਤੇਰੇ ਘਰ ਸ਼ਰਾਬ ਆ, ਜਦ ਕਿ ਉਹ ਬੰਦਾ ਮੀਟ ਆਂਡੇ ਦਾ ਸੇਵਨ ਵੀ ਨਹੀਂ ਕਰਦਾ, ਸਾਰਾ ਪਿੰਡ ਉੱਤੇ ਦਵਾਈ ਪਾਈ ਜਾਂਦਾ, ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਸੋ ਉਹ ਪੁਲਿਸ ਵਾਲੇ ਪੈਸੇ ਆਪਦੇ ਇਕੱਠੇ ਕਰ ਜਾਣਗੇ, ਸਮਗਲਰ ਮੋਟੀ ਕਮਾਈ ਕਰ ਜਾਣਗੇ, ਅਮਲੀਆਂ ਤੇ 4 ਦਿਨ ਕੇਸ ਬਣਾ ਦੇਣਗੇ, ਕਹਿ ਦੇਣਗੇ ਜੀ ਹਾਂਜੀ ਆਹ ਸਖਤੀ ਕਰਤੀ, ਸਖਤੀ ਕਰ ਦਿੱਤੀ। ਪਰ ਮੈਨੂੰ ਨਹੀਂ ਲੱਗਦਾ ਕਿ ਇਹ 28 ਦਿਨ ਤੱਕ ਹੀ, ਛੱਡੋ 28 ਮਹੀਨਿਆਂ ਦੇ ਵਿੱਚ ਵੀ ਨਸ਼ਾ ਮੁਕਤ ਕਰ ਲੈਣ ਪੰਜਾਬ ਨੂੰ, ਤੇ ਬਹੁਤ ਵੱਡੀ ਗੱਲ ਹੋਈ। ਜੀ ਜੀ, ਅਗਲੀ ਆਪਾਂ ਗੱਲ ਕਰੀਏ ਜੰਡਿਆਲੇ ਗੁਰੂ ਤੋਂ। ਖਬਰ ਆ ਰਹੀ ਹੈ ਵੀ ਅੰਨੀ ਰਫਤਾਰ ਵਾਲੀ ਬਲੈਰੋ ਨੇ ਇੱਕ ਪਰਿਵਾਰ ਦੇ 4 ਜਵਾਕਾਂ ਸਮੇਤ 6 ਜਾਣਿਆਂ ਨੂੰ ਜਿਹੜਾ ਜੀ ਮੌਤ ਦੇ ਮੂੰਹ ਦੇ ਵਿੱਚ ਧੱਸਿਆ। ਬੜੀ ਕਹਿਰ ਦੀ ਖਬਰ ਹੈ ਜੀ। ਔਰ ਕਹਿਰ ਸਭ ਤੋਂ ਵੱਡਾ ਤੇ ਇਹ ਆ ਕਿ ਇੱਕੋ ਟੱਬਰ ਦੇ 4 ਬੱਚੇ ਜੀ,
4 ਬੱਚੇ ਇੱਥੇ ਫੌਤ ਹੋਏ ਆ, 2 ਹੋਰ ਪ੍ਰਵਾਸੀ ਸੀਗੇ ਜਿਹੜੇ, ਉਹ ਵੀ ਮਰੇ ਗਏ। ਇੱਕ ਤੇ ਕੁਲਫੀਆਂ ਵਾਲਾ ਸੀ ਜਿਹਦੇ ਕੋਲੋਂ ਇਹ ਮਾਸੂਮ ਬੱਚੇ ਕੁਲਫੀਆਂ ਖਾ ਰਹੇ ਸਨ। ਦੇਖੋ ਕਿਸ ਤਰ੍ਹਾਂ ਉਸ ਦ੍ਰਿਸ਼ ਨੂੰ ਥੋੜਾ ਜਿਹਾ ਆਪਣੇ ਮਨ ਦੇ ਵਿੱਚ ਚਿਤਵੋ, ਕਿਸ ਤਰ੍ਹਾਂ ਆਪਣੇ ਮਾਂ ਪਿਓ ਤੋਂ ਉਹਨਾਂ ਨੇ ਕੋਈ 5-10 ਰੁਪਈਏ ਲਏ ਹੋਣੇ ਆ ਤੇ ਕਿਤੇ ਹਰਸ਼ੋ ਹਲਾਸ ਦੇ ਨਾਲ, ਜਾਹੋ ਜਲਾਲ ਦੇ ਨਾਲ ਉਹ ਭੱਜੇ ਹੋਣੇ ਕੁਲਫੀਆਂ ਵਾਲੇ ਪਾਸੇ ਕਿ ਚਲੋ ਕੁਲਫੀਆਂ ਖਾਈਏ, ਕੁਲਫੀਆਂ ਵਾਲਾ ਭਾਈ ਆ ਗਿਆ, ਕੁਲਫੀਆਂ ਵਾਲਾ ਭਾਈ ਆ ਗਿਆ। ਤੇ ਫਿਰ ਉੱਥੇ ਜਾ ਕੇ ਜਿਵੇਂ ਬੱਚੇ ਬੁੜਕ ਕੇ ਪੈਸੇ ਫੜਾਉਂਦੇ ਹੋਣੇ ਕਿ ਆ ਮੈਨੂੰ ਸੰਤਰੇ ਵਾਲੀ ਦੇ ਦੇ, ਮੈਨੂੰ ਦੁੱਧ ਵਾਲੀ ਦੇ ਦੇ, ਇਸ ਤਰ੍ਹਾਂ ਕੁਲਫੀਆਂ ਮੰਗ ਰਹੇ ਹੋਣਗੇ। ਉਹਨੇ ਕੱਢ ਕੇ ਇੱਕ ਕੁਲਫੀ ਸਾਰਿਆਂ ਨੂੰ ਲੈਣ ਵਾਰ ਤਰਤੀਬ ਵਾਰ ਦੇਤੀ ਹੋ। ਉਹ ਕੁਲਫੀਆਂ ਮੂੰਹ ਚ ਪਾ ਕੇ ਖੜੇ ਹੋਣੇ ਆ ਤੇ ਅਚਾਨਕ ਉਹ ਬਲੈਰੋ ਕਾਹਦੀ ਹੈ, ਉਹਨੂੰ ਆਪਾਂ ਮੌਤ ਦਾ ਰੱਥ ਕਹਿ ਸਕਦੇ ਹਾਂ, ਤੇ ਉਹ ਸਾਰਿਆਂ ਨੂੰ ਕੁਚਲ ਗਿਆ। ਹੁਣ ਇਹਨਾਂ ਬੱਚਿਆਂ ਦਾ, ਇਹਨਾਂ ਮਾਸੂਮਾਂ ਦਾ ਕੋਈ ਗੁਨਾਹ ਹੈ? ਕਾਹਦੀ ਸਜ਼ਾ ਮਿਲੀ? ਅਣਿਆਈ ਮੌਤ। ਕੋਈ ਦੋਸ਼ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਕੋਈ ਗਲਤੀ ਨਹੀਂ। ਸਾਈਡ ਤੇ ਖੜੇ, ਆਪਦੇ ਘਰ ਦੇ ਬੂਹੇ ਅੱਗੇ ਖੜੇ ਆ, ਕੁਲਫੀਆਂ ਖਾ ਰਹੇ ਆ, ਬਲੈਰੋ ਆਉਂਦੀ ਉਹਨਾਂ ਨੂੰ ਕੁਚਲ ਦਿੰਦੀ ਹੈ। ਕੁਲਫੀਆਂ ਵਾਲਾ ਵੀ ਮਰ ਜਾਂਦਾ, ਇੱਕ ਪ੍ਰਵਾਸੀ ਮਜ਼ਦੂਰ ਹੋਰ ਖੜਾ ਸੀ ਲਾਗੇ, ਉਹ ਵੀ ਮਰ ਜਾਂਦਾ। ਇੱਕ ਬੱਚੀ ਜਿਹੜੀ 7ਵੀਂ ਹੈ ਉਹ ਇੰਜਰਡ ਆ ਔਰ ਬਹੁਤ ਜ਼ਿਆਦਾ ਕ੍ਰਿਟੀਕਲ ਆ, ਉਹਦੇ ਲਈ ਸੁੱਖ ਮੰਗਦੇ ਕਿ ਚਲੋ ਉਹ ਬਚ ਜਾਵੇ। ਪਰ ਇਹ ਜਿਹੜੇ 6 ਬੰਦੇ ਆ ਉਹ ਅਜਾਈ ਚਲੇ ਗਏ। ਬਲੈਰੋ ਵਾਲੇ ਜਿਹੜੇ 2 ਸਵਾਰ ਸਨ ਬਲੈਰੋ ਦੇ ਵਿੱਚ, ਉਹ ਗ੍ਰਿਫਤਾਰ ਤੇ ਕਰ ਲਏ ਗਏ ਆ, ਪਰ ਬਹੁਤ ਕਾਹਲੀ ਦੇ ਨਾਲ ਪੁਲਿਸ ਨੇ ਉੱਥੋਂ ਕੱਢਿਆ, ਕਿਉਂਕਿ ਹੋ ਸਕਦਾ ਸੀ ਉਹਨਾਂ ਦਾ ਕੋਈ ਨੁਕਸਾਨ ਕਰ ਦਿੰਦੀ ਭੀੜ। ਇਸ ਕਰਕੇ ਉਹਨਾਂ ਨੂੰ ਉੱਥੋਂ ਲੈ ਗਏ ਆ। ਨਾ ਤੇ ਹਾਲੇ ਤੱਕ ਉਹਨਾਂ ਦੀ ਕੋਈ ਆਇਡੈਂਟੀ ਹੈ ਜਿਹੜੀ ਉਹ ਮੀਡੀਆ ਦੇ ਵਿੱਚ ਨਸ਼ਰ ਕੀਤੀ ਹੈ, ਨਾ ਹੀ ਇਹ ਦੱਸਿਆ ਕਿ ਉਹਨਾਂ ਨੇ ਨਸ਼ਾ ਕਿਹੜਾ ਕੀਤਾ ਸੀ। ਪਰ ਲੋਕ ਦੱਸਦੇ ਆ ਕਿ ਜਦੋਂ ਬੰਦੇ ਕੱਢੇ ਗਏ, ਕਿਉਂਕਿ ਬਲੈਰੋ ਵੀ ਪਲਟ ਗਈ ਘਰ ਦੇ ਵਿੱਚ ਵੱਜ ਕੇ, ਦੱਸਦੇ ਆ ਲੋਕ ਕਿ ਜਦੋਂ ਕੱਢੇ ਗਏ ਉਹ ਨਸ਼ੇ ਦੀ ਹਾਲਤ ਸਨ। ਕੁਛ ਲੋਕ ਕਹਿੰਦੇ ਕਿ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ, ਤੇ ਸ਼ਰਾਬ ਪੀਤੀ ਹੋਊਗੀ, ਕਿਉਂਕਿ ਜਿਹੜੀ ਬਲੈਰੋ ਜਾ ਕੇ ਵੱਜੀ ਆ ਉਹ ਦੂਜੀ ਸਾਈਡ ਵੱਜੀ ਆ। ਮਤਲਬ ਕਿ ਬੱਚੇ ਦੂਸਰੇ ਪਾਸੇ ਖੜੇ ਸਨ, ਬਲੈਰੋ ਆਪਣੀ ਦੂਸਰੀ ਸਾਈਡ ਜਾ ਰਹੀ ਸੀ, ਉਸ ਸਾਈਡ ਤੋਂ ਪਾਸੇ ਹੋ ਜਾ ਕੇ ਦੂਜੀ ਸਾਈਡ ਦੇ ਵਿੱਚ ਜਾ ਕੇ ਉੱਥੇ ਵੱਜੀ ਹੈ। ਸੋ ਲੱਗਦਾ ਹੈ ਕਿ ਉਹਨਾਂ ਨੇ ਨਸ਼ਾ ਪਤਾ ਕੀਤਾ ਹੋਊ, ਨਾ ਵੀ ਕੀਤਾ ਹੋਵੇ, ਪਰ ਇਹ ਹਾਦਸਾ ਤੇ ਇੱਕ ਵਾਰੀ ਹੋ ਗਿਆ ਨਾ, ਉਹਨਾਂ ਦੇ ਘਰ ਤੇ ਉਜੜ ਗਏ। ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਇਹਨਾਂ ਨੇ ਨਸ਼ਾ ਕੀਤਾ ਤੇ ਉਹ ਇੰਨਾ ਸਫ਼ਰ ਪਿੱਛੋਂ ਤੈਅ ਕਰਕੇ ਆਏ, ਕਿਸੇ ਨੇ ਰੋਕਿਆ ਨਹੀਂ। ਇੱਕ ਵਾਰੀ ਫਿਰ ਕਮੀ ਪੇਸ਼ੀ ਉੱਥੇ ਆ ਕੇ ਉਜਾਗਰ ਹੋ ਜਾਂਦੀ ਹੈ ਕਿ ਸਾਡੀਆਂ ਸੜਕਾਂ ਤੇ ਕੋਈ ਵੀ ਬੰਦਾ ਜਿੱਦਾਂ ਮਰਜ਼ੀ ਕਮਲਪੁਣਾ ਕਰਦਾ ਜਾਵੇ, ਜਿੰਨੀਆਂ ਮਰਜ਼ੀ ਇੱਥੇ ਸ਼ੈਤਾਨੀਆਂ ਕਰਦਾ ਜਾਵੇ, ਜਿੰਨੀਆਂ ਮਰਜ਼ੀ ਇੱਥੇ ਆਪ ਹੁਦਰੀਆਂ ਕਰਦਾ ਜਾਵੇ, ਕੋਈ ਨੱਥ ਪਾਉਣ ਵਾਲਾ ਹੀ ਹੈ ਨਹੀਂ। ਆ ਸਾਡੇ ਫਾਜ਼ਿਲਕਾ ਕੱਲ ਇੱਕ ਪਰਿਵਾਰ ਖਤਮ ਹੋ ਗਿਆ, ਮਾਸੂਮ ਬੱਚਾ ਸੀ, ਉਹਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਸਾਲ ਕੁ ਦਾ, ਮਾਰੀ ਹੈ ਕਾਰ ਨੇ ਫੇਟ, ਮੋਟਰਸਾਈਕਲ ਤੇ ਜਾਂਦੇ ਸੀਗੇ, ਤਿੰਨੇ ਮਾਂ ਪਿਓ ਤੇ ਮਾਸੂਮ ਬੱਚਾ ਵੀ ਮਰ ਗਿਆ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਵਾਪਰਦੀਆਂ ਪਈਆਂ। ਅੱਜ ਹੁਣ ਸ਼ਰਾਬ ਵਾਲੀ ਗੱਲ ਮੰਨ ਕੇ ਚੱਲੀਏ ਜਿਸ ਤਰ੍ਹਾਂ ਲੋਕ ਕਹਿ ਰਹੇ ਆ, ਤੇ ਫਿਰ ਸਾਨੂੰ ਸੋਚਣਾ ਚਾਹੀਦਾ ਕਿ ਜਦੋਂ ਸਾਡੇ ਇੱਥੇ ਥਾਂ ਥਾਂ ਤੇ ਟੋਲ ਪਲਾਜ਼ੇ ਆ, ਥਾਂ ਥਾਂ ਤੇ ਟ੍ਰੈਫਿਕ ਕਰਮਚਾਰੀ ਖੜੇ ਆ, ਤਾਂ ਫਿਰ ਜ਼ਰੂਰਤ ਸਿਰਫ ਇਹ ਆ ਕਿ ਇੱਕ ਨਿਗਰਾਨੀ ਦੀ, ਇੱਕ ਠੋਸ ਨਿਗਰਾਨੀ ਦੀ ਇੱਕ ਪ੍ਰਣਾਲੀ ਬਣਾਈ ਜਾਵੇ, ਜਿਹਦੇ ਵਿੱਚ ਹਰੇਕ 5-10 ਕਿਲੋਮੀਟਰਾਂ ਤੇ ਪਤਾ ਹੋਵੇ ਕਿ ਇਸ ਵਹੀਕਲ ਨੇ ਕਿੱਥੇ ਜਾਣਾ, ਔਰ ਚਾਲਕ ਦਾ ਪਤਾ ਲੱਗ ਜਾਣਾ ਕਿ ਉਹ ਕਿਹੋ ਜਿਹਾ ਆਪਣਾ ਜਿਹੜਾ ਸਫ਼ਰ ਤੈਅ ਕਰਦਾ ਪਿਆ। ਸੋ ਬਹੁਤ ਮਾੜੀ ਹੋਈ ਹੈ। ਅਸੀਂ ਹੁਣ ਜਿੰਨੀਆਂ ਮਰਜ਼ੀ ਇੱਥੇ ਸਿਆਣਪਾਂ ਸੁਝਾਈ ਜਾਈਏ, ਪਰ ਜਿਸ ਘਰ ਦੇ ਨਾਲ ਇਹ ਹਾਦਸਾ ਵਾਪਰਿਆ ਉਹਨਾਂ ਲਈ ਤੇ ਬਹੁਤ ਵੱਡਾ ਕਹਿ ਰਿਹਾ। ਉਹ ਜਿਵੇਂ ਉਹ ਕਹਿੰਦੇ ਸਨ ਕਿ ਜਿਹੜਾ ਮੁਨੱਵਰ ਰਾਣਾ ਕਹਿੰਦਾ ਸੀਗਾ ਕਿ ਖਤਮ ਮੇਲਾ ਹੋ ਗਿਆ, ਉੜ ਗਈਆਂ ਚਿੜੀਆਂ, ਘਰ ਅਕੇਲਾ ਹੋ ਗਿਆ। ਸੋ ਉਹਨਾਂ ਲਈ ਤੇ ਖਤਮ ਮੇਲਾ ਹੋ ਗਿਆ, ਘਰ ਅਕੇਲਾ ਹੋ ਗਿਆ, ਘਰ ਇਕੱਲਾ ਹੋ ਗਿਆ। ਪਰ ਹੋਰ ਕੋਈ ਘਰ ਇਸ ਤਰ੍ਹਾਂ ਨਾਲ ਜਿਹੜੇ ਜ਼ਰੂਰਤ ਹੈ, ਪਰ ਅਸੀਂ ਮੰਨਦੇ ਹਾਂ ਜ਼ਰੂਰਤ ਹੈ। ਜਿਨ੍ਹਾਂ ਨੇ ਇੰਪਲੀਮੈਂਟ ਕਰਨਾ ਉਹਨਾਂ ਨੂੰ ਲੱਗਦਾ ਕਿ ਹਾਲੇ ਕੋਈ ਜ਼ਰੂਰਤ ਨਹੀਂ, ਹਾਲੇ ਹੋਰ ਬੰਦੇ ਆ ਜਿਹੜੇ ਉਹ ਇਹ ਖੂਨੀ ਸੜਕਾਂ ਦੀ ਭੇਟ ਚੜ੍ਹ ਲੈਂਦੇ। ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਵੀ PU ਦੇ ਗ੍ਰਿਫਤਾਰੀ ਵਿਦਿਆਰਥੀ ਅਦਾਲਤ ਵਿੱਚ ਪੇਸ਼ ਕੀਤੇ ਗਏ। PU ਦੇ ਵਿੱਚ ਜੋ ਕੁਛ ਵਾਪਰਿਆ ਉਹ ਸਾਰੀ ਕਹਾਣੀ ਦਾ ਪਤਾ ਹੀ ਹੈ ਤੁਹਾਨੂੰ, ਔਰ ਕਿਉਂ ਵਾਪਰਿਆ ਉਹਦੇ ਬਾਰੇ ਵੀ ਸਾਰਿਆਂ ਨੂੰ ਪਤਾ ਹੀ ਹੈ ਲਗਭਗ ਕਿ ਫੀਸਾਂ ਦਾ ਰੌਲਾ ਸੀਗਾ ਜੀ। ਪਰ ਫੀਸਾਂ ਕਿਉਂ ਵਧੀਆਂ ਉਹ ਕਿਸੇ ਨੂੰ ਪਤਾ ਹੈ। ਕਹਾਣੀ ਇਹ ਆ ਕਿ ਪੰਜਾਬ ਦੀ ਜਿਹੜੀ ਪਿਛਲੀ ਸਰਕਾਰ ਸੀ ਉਹਨੇ, ਕਿਉਂਕਿ 60-40 ਦੀ ਰੇਸ਼ੋ ਹੈ ਗ੍ਰਾਂਟਾਂ ਜਾਰੀ ਕਰਨ ਦੀ, ਆਪਣੀਆਂ ਗ੍ਰਾਂਟਾਂ ਪੰਜਾਬ ਸਰਕਾਰ ਜਾਰੀ ਨਹੀਂ ਕਰ ਸਕੀ। ਵਿੱਤੀ ਬੋਝ ਪਹਿਲਾਂ ਹੀ ਸੀ। ਹੋਇਆ ਕਿ ਇੱਥੇ ਜੋ ਸੈਨੇਟ ਬਣਦਾ ਹੈ
ਵੱਖ-ਵੱਖ ਪਾਰਟੀਆਂ ਦੇ ਸੈਨੇਟਰ ਆ ਕੇ ਇਹਦੇ 'ਚ ਬਹਿੰਦੇ ਆ ਔਰ ਉੱਥੇ ਗਰੁੱਪਿਜ਼ਮ ਹੈ, ਬਹੁਤ ਕੁਛ ਹੁੰਦਾ। ਇਹ ਦੱਸਦੇ ਆ ਉਸ ਯੂਨੀਵਰਸਿਟੀ ਦੇ ਸੂਤਰ ਕਿ ਜਿਹੜੀ ਉੱਥੇ ਪਾਰਟੀਬਾਜ਼ੀ ਹਾਜ਼ਰੀ ਹੋਈ ਹੈ ਉਹਦੇ ਵਿੱਚ ਬਹੁਤ ਕੁਛ ਗਲਤ ਹੋਇਆ। ਗਲਤ ਇਉਂ ਹੋਇਆ ਕਿ ਆਪੋ ਆਪਣੇ ਚਹੇਤਿਆਂ ਨੂੰ ਕਿਸੇ ਨੇ ਅਸਿਸਟੈਂਟ ਪ੍ਰੋਫੈਸਰ ਰਖਾ ਲਿਆ ਜਾਂ ਐਸੋਸੀਏਟ ਪ੍ਰੋਫੈਸਰ ਜਿਹਨੂੰ ਕਹਿੰਦੇ ਉਹ ਰਖਾ ਲਿਆ, ਕਿਸੇ ਨੇ ਰਿਟਾਇਰ ਹੋਇਆ ਆਪਣਾ ਲਾਗਲਾ ਫਿਰ ਯੂਨੀਵਰਸਿਟੀ ਦੇ ਵਿੱਚ ਉੱਥੇ ਰਖਾ ਲਿਆ। ਇਸ ਤਰ੍ਹਾਂ ਦਾ ਬਹੁਤ ਕੁਛ ਹੋਇਆ। ਤਨਖਾਹਾਂ 'ਚ ਵਾਧੇ ਹੋਏ। ਵਿੱਤੀ ਬੋਝ ਇਸ ਯੂਨੀਵਰਸਿਟੀ 'ਤੇ ਤਾਂ ਵੱਧਦਾ ਗਿਆ ਕਿਉਂਕਿ ਬਹੁਤ ਕੁਛ ਬੇਨੀਮੀਆਂ ਦੇ ਨਾਲ ਕੀਤਾ ਗਿਆ ਔਰ ਬੇਸਿਰਤੀ ਦੇ ਨਾਲ ਕੀਤਾ ਗਿਆ। ਕੇਂਦਰ ਸਰਕਾਰ ਹੈ ਜਿਹੜੀ, ਕੇਂਦਰ ਸਰਕਾਰ ਹੋਰ ਨੀਤ ਦੇ ਨਾਲ ਚੱਲਦੀ ਪਈ ਹੈ ਕਿਉਂਕਿ ਯੂਨੀਵਰਸਿਟੀ ਦੇ ਨਾਂ ਨਾਲ ਪੰਜਾਬ ਲੱਗਦਾ ਹੈ ਔਰ ਇਹ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬੀ ਸੱਭਿਆਚਾਰ ਨੂੰ ਰੀਪ੍ਰਜੈਂਟ ਕਰਦੀ ਯੂਨੀਵਰਸਿਟੀ ਉਸ ਸਮੇਂ ਬਣੀ ਸੀ ਜਿਸ ਸਮੇਂ ਦਾ ਨਿਰਮਾਣ ਹੋਇਆ। ਕੇਂਦਰ ਕਿਸੇ ਹੋਰ ਅੱਖ ਨਾਲ ਦੇਖਦੀ ਹੈ। ਕੇਂਦਰ ਨੇ ਤੇ ਐਤਕੀ ਇਹਨਾਂ ਨੂੰ ਜਿਹੜਾ ਮੇਰੇ ਖਿਆਲ ਦੇ ਨਾਲ 18 ਕਰੋੜ ਰੁਪਏ ਵਾਲਾ ਆਖਰੀ ਗੱਫਾ ਭੇਜਿਆ, ਇਹ ਕਹਿ ਕੇ ਭੇਜਿਆ ਕਿ ਇਹਦੋਂ ਬਾਅਦ ਭਾਈ ਆਪਦਾ ਹਿਸਾਬ ਕਿਤਾਬ ਆਪੇ ਲਾ ਲਓ। ਉਹਨਾਂ ਨੇ ਆਪਸ਼ਨ ਰੱਖ ਦਿੱਤਾ ਕਿ ਜਾਂ ਤੇ ਤੁਸੀਂ ਇਹਨੂੰ ਕੇਂਦਰੀ ਯੂਨੀਵਰਸਿਟੀ ਬਣਾ ਲਓ ਤੇ ਜਾਂ ਭਾਈ ਉਹ ਜਿਹੜੀ ਸਰਕਾਰ ਦੀ ਗ੍ਰਾਂਟ ਬਣਦੀ ਹੈ ਸਟੇਟ ਸਰਕਾਰ ਦੀ, ਤੁਹਾਡੇ ਰਾਜ ਸਰਕਾਰ ਦੀ, ਉਹ ਲਵੋ, ਉਹਦੇ ਨਾਲ ਚਲਾਓ ਕੰਮ ਧੰਦਾ। ਹੁਣ ਇਹ ਮਸਲਾ ਹੈ ਵਿੱਚੋਂ ਕਿ ਦੇਖੋ ਵਿੱਤੀ ਘਾਟਾ ਜਿਹੜਾ ਯੂਨੀਵਰਸਿਟੀ ਦਾ ਉਹ ਇਹਨਾਂ ਦੇ ਜਿਹੜੇ ਆਪਣੇ ਜ਼ਿੰਮੇਵਾਰ ਆਪਣੇ ਮੋਹਤਬਾਰ ਆ ਉਹਨਾਂ ਦੀਆਂ ਲਾਪਰਵਾਹੀਆਂ ਕਰਕੇ ਹੋਇਆ, ਪਰ ਉਹਦਾ ਬੋਝ ਪਾਇਆ ਗਿਆ ਸਟੂਡੈਂਟਾਂ ਤੇ। ਜੇ ਉਹ ਪਿੱਟੇ ਆ ਤੇ ਫਿਰ ਉਹ ਪਿੱਟੇ ਆ, ਪਿੱਟੇ ਤੇ ਫਿਰ ਪਿੱਟੇ ਆ ਪੁਲਿਸ ਦੇ ਕੋਲੋਂ। ਔਰ ਮੀਡੀਆ ਸਾਡਾ ਇਹੋ ਜਿਹਾ ਸੁੱਖ ਦੇ ਨਾਲ ਉਹ ਕਹਿੰਦਾ ਜੀ ਝੜਪ ਕਾਹਦੀ ਹੈ, ਉਹ ਆਪਣੇ ਹੱਕ ਮੰਗਦੇ ਸੀਗੇ, ਡੀਸੀ ਦੇ ਕੋਲ ਜਾਂਦੇ ਸੀਗੇ, ਨਹੀਂ ਉਹਨਾਂ ਨੂੰ ਜਾਣ ਦਿੱਤਾ ਗਿਆ ਤੇ ਡੀਐਸਪੀ ਨੇ ਕੱਢ ਕੇ ਚਪੇੜ ਮਾਰ ਦਿੱਤੀ ਇੱਕ ਵਿਦਿਆਰਥੀ ਆਗੂ ਦੇ। ਸਾਰੀ ਗੱਲ ਉੱਥੋਂ ਚੱਲੀ ਹੈ, ਉਹ ਕੋਈ ਦੱਸਦਾ ਹੀ ਨਹੀਂ ਪਿਆ। ਖੈਰ ਇਹ ਜਿੰਨੇ ਵਿਦਿਆਰਥੀ ਸੀ ਸਾਰੀ ਕਹਾਣੀ ਦਾ ਤੁਹਾਨੂੰ ਪਤਾ ਹੀ ਹੈ, ਕੁੱਟੇ ਗਏ, ਕੱਲ ਫੜੇ ਵੀ ਗਏ, ਜ਼ਖਮੀ ਵੀ ਹੋਏ। ਅੱਜ ਜਿੰਨੇ ਫੜੇ ਗਏ ਸਨ ਕੁੱਲ 67 ਜਣਿਆਂ ਤੇ ਪਰਚਾ ਦਰਜ ਹੋਇਆ ਸੀਗਾ। 67 ਜਣਿਆਂ ਚੋਂ ਮੇਰੇ ਖਿਆਲ ਦੇ ਨਾਲ 52-53 ਨੂੰ ਅੱਜ ਪੇਸ਼ ਕੀਤਾ ਗਿਆ। ਚੰਗੀ ਗੱਲ ਇਹ ਆ ਕਿ ਜਿਹੜੀ ਬਾਰ ਐਸੋਸੀਏਸ਼ਨ ਹੈ ਚੰਡੀਗੜ੍ਹ ਦੀ, ਉਹ ਇਹਨਾਂ ਵਿਦਿਆਰਥੀਆਂ ਦੀ ਪਿੱਠ ਤੇ ਆ ਗਈ। ਉਹਨੇ ਆਖਿਆ ਕਿ ਅਸੀਂ ਸਾਰੇ ਕੇਸ ਫਰੀ ਲੜਾਂਗੇ ਔਰ ਇਹਨਾਂ ਦੀਆਂ ਜ਼ਮਾਨਤਾਂ ਕਰਾ ਕੇ ਦੇਵਾਂਗੇ। ਜ਼ਮਾਨਤਾਂ ਲਾ ਦਿੱਤੀਆਂ ਗਈਆਂ, 15 ਤਰੀਕ ਪੈ ਗਈ ਹੈ। 15 ਤਰੀਕ ਤੱਕ ਅਦਾਲਤ ਨੇ ਉਸ ਤੋਂ ਨੋਟਿਸ ਕਰਕੇ ਜਵਾਬ ਮੰਗਿਆ ਕਿ ਭਾਈ ਤੁਸੀਂ ਇਸ ਕੇਸ ਦੇ ਮੁਤਲਕ ਆਪਣਾ ਜਵਾਬ ਦਾਖਲ ਕਰੋ। ਉਮੀਦ ਬੜੀ ਹੈ ਕਿ 15 ਤੱਕ ਸਾਰੇ ਇਹ ਜਿਹੜੇ ਬੱਚੇ ਆ, ਸਾਰੇ ਵਿਦਿਆਰਥੀ ਸਾਥੀ ਆ, ਉਹ ਰਿਹਾ ਹੋ ਜਾਣਗੇ। ਉਂਝ ਦੱਸਦੇ ਆ ਸੂਤਰ ਜਿਹੜੇ ਇੱਥੇ ਦੇਖ ਕੇ ਆਏ ਵਿਦਿਆਰਥੀਆਂ ਨੂੰ, ਉਹ ਕਹਿੰਦੇ ਆ ਕਿ ਰਾਤ ਇਹਨਾਂ ਨੂੰ ਕਾਫੀ ਕੁੱਟਿਆ ਮਾਰਿਆ ਵੀ ਗਿਆ। ਜ਼ਖਮੀ ਕੁਛ ਪਹਿਲਾਂ ਹੀ ਸਨ, ਉਹਨਾਂ ਨੂੰ ਇਲਾਜ ਦੇਣ ਦੀ ਥਾਂ ਤੇ ਡੰਡਾ ਫੇਰ ਚੜਾਇਆ ਗਿਆ। ਜਦੋਂ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਕਾਫੀ ਬੁਰੀ ਹਾਲਤ ਸੀ ਕੁਛ ਵਿਦਿਆਰਥੀਆਂ ਦੀ। ਇਸੇ ਕਰਕੇ ਜੱਜ ਸਾਹਿਬ ਨੇ ਆਖਿਆ ਕਿ ਇਹਨਾਂ ਦਾ ਮੈਡੀਕਲ ਪਹਿਲਾਂ ਕਰਵਾਇਆ ਜਾਵੇ, ਫਿਰ ਇਹਨਾਂ ਨੂੰ ਜੇਲ੍ਹ ਦੇ ਵਿੱਚ ਛੱਡ ਕੇ ਆਇਆ ਜਾਵੇ। ਸੋ ਅੱਜ ਮੈਡੀਕਲ ਹੋਣ ਉਪਰੰਤ ਉਹਨਾਂ ਨੂੰ ਜੇਲ੍ਹ 'ਚ ਭੇਜ ਦਿੱਤਾ ਗਿਆ। ਮਾਹੌਲ ਅਜੇ ਵੀ ਉੱਥੇ ਯੂਨੀਵਰਸਿਟੀ ਦੇ ਵਿੱਚ ਸੁਖਾਵਾਂ ਨਹੀਂ ਹੋਇਆ। ਜਿੰਨੇ ਕੁ ਵਿਦਿਆਰਥੀ, ਜਿਸ ਪੱਧਰ ਦੇ ਵਿਦਿਆਰਥੀ ਉੱਥੇ ਹਨ, ਉਹ ਆਪਣਾ ਉਸ ਤਰੀਕੇ ਦਾ ਸ਼ਾਂਤਮਈ ਪ੍ਰਦਰਸ਼ਨ ਹੈ ਜਿਹੜਾ ਉਹ ਕਰੀ ਜਾਂਦੇ ਆ ਜਿੰਨਾ ਕੁ ਉਹਨਾਂ ਦੇ ਕੋਲੋਂ ਹੁੰਦਾ। ਇਹ ਜਿਹੜਾ ਰੋਸ ਆ, ਇਹ ਰੋਸ ਖਤਮ ਨਹੀਂ ਹੋਇਆ। ਕੁਛ ਲੋਕ ਕਹਿੰਦੇ ਕਿ ਮੰਦਾ ਹੋਇਆ, ਅਸੀਂ ਵੀ ਕਹਿੰਦੇ ਮੰਦਾ ਹੋਇਆ, ਚਾਹੇ ਪੁਲਿਸ ਵਾਲੇ ਵੀ ਜ਼ਖਮੀ ਹੋਏ, ਚਾਹੇ ਸਟੂਡੈਂਟ ਜ਼ਖਮੀ ਹੋਏ, ਮੰਦਾ ਹੋਇਆ। ਪਰ ਇੱਕ ਪੱਖ ਤੋਂ ਮੈਂ ਕਹਾਂਗਾ ਕਿ ਚੰਗਾ ਹੋਇਆ। ਸਾਡੇ ਪੰਜਾਬ ਦੇ ਵਿੱਚ ਨਿੱਜੀ ਕਾਲਜ, ਨਿੱਜੀ ਯੂਨੀਵਰਸਿਟੀਆਂ ਲੁੱਟ ਮਚਾਈ ਬੈਠੀਆਂ, ਬਿਲਕੁਲ ਕੋਈ ਬੋਲਦਾ ਹੀ ਨਹੀਂ। ਜਦ ਕਿ ਕੋਈ ਸਮਾਂ ਸੀ ਰਾਜ ਕਰਨਵੀਰ ਸਿੰਘ ਜੀ, ਸਭ ਤੋਂ ਜ਼ਿਆਦਾ ਜਿਹੜੀਆਂ ਸਟੂਡੈਂਟ ਮੂਵਮੈਂਟ ਆ ਸਾਡੇ ਪੰਜਾਬ 'ਚ ਚੱਲਦੀਆਂ ਸਨ। 70 ਦਾ 80 ਦਾ ਦਹਾਕਾ ਅਸੀਂ ਦੇਖ ਲਈਏ, ਸਾਡੀਆਂ ਸਟੂਡੈਂਟ ਫੈਡਰੇਸ਼ਨਾਂ ਜਾਂ ਪਹਿਲਾਂ 70 ਵਾਲੀਆਂ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਸੀ, ਉਹਨਾਂ ਦੀ ਧਾਕ ਸੀ ਪੂਰੇ ਭਾਰਤ ਦੇ ਵਿੱਚ। ਲੋਕ ਮਿਸਾਲਾਂ ਦਿੰਦੇ ਸਨ ਉਹਨਾਂ ਦੀਆਂ ਏਕਤਾ ਦੀਆਂ। ਬਾਅਦ ਦੇ ਵਿੱਚ ਕੀ ਹੋਇਆ, ਇਹ ਦੌਰ ਇੱਕ ਇਹੋ ਜਿਹਾ ਚੱਲਿਆ ਪੰਜਾਬ ਦਾ ਕਿ ਇੱਥੇ ਤੇ ਜਵਾਨੀ ਜਿਹੜੀ ਵਿਚਾਰੀ ਉਹ ਹੀ ਨਿਸ਼ਾਨਾ ਬਣ ਗਈ। ਉਹ ਇੱਕ ਖਲਾਅ ਪੈਦਾ ਆ ਗਿਆ ਸੀਗਾ, ਇੱਕ ਖੜੋਤ ਜਿਹੜੀ ਪੈਦਾ ਹੋ ਗਈ ਸੀਗੀ। ਉਸ ਖੜੋਤ ਨੂੰ ਇਸ ਸੰਘਰਸ਼ ਨੇ ਤੋੜਿਆ ਜ਼ਰੂਰ ਹੈ, ਜਾਗ ਜ਼ਰੂਰ ਲਾਈ ਹੈ। ਔਰ ਇਸ ਜਾਗ ਦੇ ਨਾਲ ਮੇਰੇ ਖਿਆਲ ਦੇ ਨਾਲ ਜੇ ਹੋਰ ਬੱਚੇ ਜਾਗ ਜਾਣ, ਹੋਰ ਵਿਦਿਆਰਥੀ ਜਾਗ ਜਾਣ, ਇੱਕਮੁੱਖ ਹੋ ਕੇ, ਇੱਕਮਤ ਹੋ ਕੇ ਇਹਨਾਂ ਧੱਕੇਸ਼ਾਹੀਆਂ ਦੇ ਖਿਲਾਫ ਸੰਘਰਸ਼ ਕਰਨ ਤੇ ਚੰਗਾ ਦੂਸਰੇ ਜਿਹੜੇ ਬਾਹਰੀ ਰਾਜ ਆ ਜਿੱਥੇ ਇਹੋ ਜਿਹੇ ਧੱਕੇ ਹੁੰਦੇ ਆ, ਨਿੱਜੀ ਸੰਸਥਾਨ ਜਿੱਥੇ ਲੁੱਟ ਖਸੁੱਟ ਕਰਦੇ ਆ, ਉੱਥੇ ਵੀ ਨਜ਼ੀਰ ਬਣ ਕੇ ਜਾਣਗੇ ਇਹਨਾਂ ਦੇ ਜਿਹੜੇ ਇਹ ਸੰਘਰਸ਼ ਆ। ਮੈਂ ਕਹਿੰਦਾ ਕਿ ਚੰਗਾ ਹੋਇਆ। ਘੱਟੋ ਘੱਟ ਇੱਕ ਵਾਰੀ ਪੰਜਾਬੀਆਂ ਨੇ ਦੱਸਿਆ ਤੇ ਹੈ ਕਿ ਖੂਨ ਉਹਨਾਂ ਦਾ ਠੰਡਾ ਨਹੀਂ ਹੋਇਆ।
ਜਿੱਥੇ ਧੱਕਾ ਹੋਏਗਾ ਉਹ ਸੀਨਾ ਢਾ ਕੇ ਖੜਨਗੇ। ਤੇ ਇੱਥੇ ਮਸਲਾ ਸਭ ਤੋਂ ਵੱਡਾ ਇਹ ਹੈ, ਜਿਵੇਂ ਮੈਂ ਅੱਗੇ ਕਿਹਾ ਕਿ ਕਿਸੇ ਦੀ ਚੁੱਪ ਉਹ ਕਈ ਵਾਰੀ ਮਾਇਨਾ ਇਹ ਦਿੰਦੀ ਹੈ ਕਿ ਉਹ ਸਹਿਮਤ ਹੈ ਉਹਦੇ ਨਾਲ। ਹੁਣ ਕੈਪਟਨ ਸਰਕਾਰ, ਇਹ ਮਸਲਾ ਰਾਜ ਸਭਾ ਦੇ ਵਿੱਚ ਗੂੰਜਿਆ, ਖੁਦ ਪ੍ਰਕਾਸ਼ ਜਾਵੜੇਕਰ ਨੇ ਜਵਾਬ ਦਿੱਤਾ ਇਸ ਮੁੱਦੇ ਤੇ। ਉਹਨਾਂ ਕਿਹਾ ਕਿ ਅਸੀਂ ਕੇਂਦਰ ਵੱਲੋਂ ਯੂਨੀਵਰਸਿਟੀ ਨੂੰ ਨਹੀਂ ਕਿਹਾ ਕਿ ਫੀਸਾਂ ਵਧਾਓ, ਇਹ ਉਹਨਾਂ ਦਾ ਆਪਦਾ ਫੈਸਲਾ। ਯੂਨੀਵਰਸਿਟੀ ਦੱਸੇ ਕਿਉਂ ਉਹਨਾਂ ਨੇ ਇੰਨੀਆਂ ਫੀਸਾਂ ਵਧਾਈਆਂ, ਜਦ ਕਿ ਦੂਜੇ ਪਾਸੇ ਕੈਪਟਨ ਨੇ ਇਸ ਮੁੱਦੇ ਤੇ ਦੰਦ ਤੋਂ ਦੰਦ ਨਹੀਂ ਚੱਕਿਆ। ਇਹਦਾ ਮਤਲਬ ਹੈ ਕਿ ਉਹ ਸਹਿਮਤੀ ਦੇ ਰਿਹਾ, ਸਾਇਲੈਂਟ ਸਹਿਮਤੀ ਹੈ ਉਹਨਾਂ ਦੀ। ਉਹਨਾਂ ਨੂੰ ਬੋਲਣਾ ਚਾਹੀਦਾ ਸੀ ਘੱਟੋ ਘੱਟ। ਠੀਕ ਹੈ, ਉਹ ਸਾਲਸੀ ਨਹੀਂ ਕਰ ਸਕਦੇ, ਵਿੱਚ ਵਿਚੋਲਾ ਬਣ ਕੇ ਕੁਛ ਨਹੀਂ ਕਰਵਾ ਸਕਦੇ, ਪਰ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਮਾੜਾ ਮੋਟਾ ਕੋਈ ਹਾਂ ਦਾ ਨਾਅਰਾ ਤਾਂ ਮਾਰਦੇ। ਉਹ ਤਾਂ ਚੁੱਪੀ ਧਰ ਕੇ ਮੋਨੀ ਬਾਬਾ ਬਣ ਗਿਆ। ਪਰ ਫਿਰ ਵੀ ਜੋ ਮਰਜ਼ੀ ਹੈ, ਵਿਦਿਆਰਥੀਆਂ ਨੇ ਇੱਕ ਵਾਰ ਇਹ ਦਿਖਾ ਦਿੱਤਾ, ਜਿਵੇਂ ਡਾਕਟਰ ਜਗਤਾਰ ਕਹਿੰਦਾ ਸੀਗਾ ਕਿ ਬਸਤੀਆਂ ਤੇ ਸ਼ਿਕਰਿਆਂ ਦਾ ਜਦ ਕਦੀ ਲਸ਼ਕਰ ਚੜ੍ਹੇਗਾ, ਵੇਖਣਾ ਘੁੱਗੀਆਂ ਦਾ ਦਲ ਹੀ ਬਸਤੀਆਂ ਖਾਤਰ ਲੜੇਗਾ। ਇਹ ਜਿਹੜੇ ਘੁੱਗੀਆਂ ਜਿਹਨਾਂ ਨੂੰ ਆਪਾਂ ਬੱਚੇ ਕਹਿ ਦਿੰਦੇ ਹਾਂ, ਉਹਨਾਂ ਨੇ ਹੀ ਦਿਖਾਇਆ ਕਿ ਬਸਤੀਆਂ ਖਾਤਰ ਉਹ ਲੜਨ ਦੀ ਤਿਆਰ ਨੇ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕੈਪਟਨ ਸਰਕਾਰ ਨੇ ਗਊ ਜਿਹੜੀਆਂ ਸ਼ਾਲਾਵਾਂ ਆ ਉਹਨਾਂ ਨੂੰ ਜਾਂਦੀ ਬਿਜਲੀ ਦਾ ਬਿੱਲ ਦੇਣ ਤੋਂ ਹੱਥ ਖੜੇ ਕੀਤੇ। ਯੂ ਟਰਨਾਂ ਦੀ ਆਪਾਂ ਗੱਲ ਹੀ ਕਰ ਰਹੇ ਸੀ। ਦੇਖੋ ਹੁਣ ਪਤਾ ਲੱਗਦਾ ਪਿਆ ਨਾ ਸਰਕਾਰ ਬਦਲੀ ਹੈ, ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਕਿ ਉਹਨਾਂ ਦੇ ਫੈਸਲੇ ਉਹਨੇ ਪਲਟ ਤੇ, ਉਹਦੇ ਲਾਇਕ ਕਮਿਸ਼ਨ ਉਹਨੇ ਪਲਟ ਤੇ, ਉਹਦੇ ਅਹੁਦੇਦਾਰ ਉਹਨੇ ਹਟਾ ਦਿੱਤੇ। ਸੋ ਇੱਥੋਂ ਲੱਗਦਾ ਕਿ ਸਰਕਾਰ ਬਦਲ ਗਈ ਹੈ। ਜਿਹੜਾ ਇਹ ਗਊਸ਼ਾਲਾਵਾਂ ਵਾਲਾ ਮਸਲਾ ਹੈ, ਇਹ ਸਾਰਿਆਂ ਨੂੰ ਪਤਾ ਕਿ ਪੰਜਾਬ ਸਰਕਾਰ ਜਿਹੜੀ ਪਿਛਲੀ ਸੀ ਉਹਨਾਂ ਨੇ ਕਾਫੀ ਰਿਆਇਤਾਂ ਦਿੱਤੀਆਂ ਇਹਨਾਂ ਨੂੰ। ਹਰੇਕ ਜ਼ਿਲ੍ਹੇ ਦੇ ਵਿੱਚ 1-1 ਕਰੋੜ ਦੀ ਇਹਨਾਂ ਨੇ ਕਿਹਾ ਸੀ ਗਊਸ਼ਾਲਾ ਬਣਾਵਾਂਗੇ। ਉਹ ਗਊਸ਼ਾਲਾ ਮੈਨੂੰ ਲੱਗਦਾ ਬਹੁਤ ਕੋਈ ਕਰਮਾਂ ਵਾਲੀ ਹੋਣੀ ਹੈ ਜਿਹੜੀ ਬਣ ਕੇ ਤਿਆਰ ਹੋਈ ਹੋਵੇ। ਬਾਕੀ 1 ਕਰੋੜ ਦੇ ਵਿੱਚੋਂ ਬਹੁਤਾ ਮਾਲ ਤੇ ਚੋਗੀ ਗਏ, ਉਹ ਰੋਡ ਹੀ ਰਹਿ ਗਏ, ਧੱਕਾ ਤੋਂ ਕੱਟ ਕੇ ਲੈ ਗਏ ਜਿਨ੍ਹਾਂ ਨੇ ਉਹ ਐਲਾਨ ਕੀਤੇ ਸਨ। ਬਹੁਤੀਆਂ ਥਾਵਾਂ ਤੇ ਉਹ ਜਿਹੜੀਆਂ ਉਸਾਰੀਆਂ ਅੱਧ ਵਾਟੇ ਪਈਆਂ। ਇੱਕ ਇਹਨਾਂ ਨੇ ਹੋਰ ਐਲਾਨ ਕੀਤਾ ਸੀਗਾ ਕਿ ਅਸੀਂ ਗਊਸ਼ਾਲਾਵਾਂ ਨੂੰ ਮੁਫਤ ਬਿਜਲੀ ਦਿਆਂਗੇ। ਉਹਦੇ ਲਈ ਕੀ ਸੀਗਾ ਕਿ ਸਰਕਾਰ 4 ਕਰੋੜ 57 ਲੱਖ ਰੁਪਇਆ ਸਾਲਾਨਾ ਬਿੱਲ ਭਰਦੀ ਸੀ। ਹੋਇਆ ਕੀ, ਕਿਉਂਕਿ ਇਹ ਜਿਹੜੀਆਂ ਸਕੀਮਾਂ ਹੁੰਦੀਆਂ, ਮੈਂ ਤੁਹਾਨੂੰ ਦੀ ਜਾਣਕਾਰੀ ਦੱਸ ਦੇਵਾਂ ਕਿ ਜਿੱਦਾਂ ਦੀਆਂ ਬੈਨੀਫੀਸ਼ੀਅਲ ਸਕੀਮਾਂ ਹੁੰਦੀਆਂ, ਇਹਨਾਂ ਲਈ ਕੋਈ ਐਕਟ ਨਹੀਂ ਬਣਾਇਆ ਜਾ ਸਕਦਾ। ਇਹਦਾ ਮਤਲਬ ਹੁੰਦਾ ਕਿ ਸਟੈਂਡਰਡ ਆਰਡਰ ਹੁੰਦੇ ਆ, ਸਰਕਾਰ ਆਪਣੇ ਪੱਧਰ ਤੇ ਉਹ ਕਰਦੀ ਹੈ। ਕਈ ਵਾਰੀ ਜਿਹੜੀਆਂ ਸਰਕਾਰਾਂ ਬਦਲਦੀਆਂ ਉਹ ਇਹਨਾਂ ਲੋਕ ਭਲਾਈ ਸਕੀਮਾਂ ਨੂੰ ਅੱਗੇ ਕੰਟੀਨਿਊ ਕਰ ਲੈਂਦੀਆਂ। ਜਿੱਦਾਂ ਹੁਣ ਬਿਜਲੀ ਕਿਸਾਨਾਂ ਨੂੰ ਮੁਫਤ ਦਿੱਤੀ ਜਾਂਦੀ ਹੈ, ਇਹ ਕੋਈ ਐਕਟ ਤੇ ਨਹੀਂ ਨਾ ਬਣਿਆ, ਕੋਈ ਕਾਨੂੰਨ ਤੇ ਨਹੀਂ ਬਣਿਆ। ਜੇ ਕੈਪਟਨ ਸਰਕਾਰ ਚਾਹਵੇ ਜਿੱਦਾਂ ਅੱਗੇ 2002 ਚ ਕੀਤਾ ਸੀ, ਉਹ ਤਾਂ ਬੰਦ ਕਰ ਸਕਦੀ ਹੈ। ਪਰ ਇਹਨਾਂ ਨੇ ਐਤਕੀ ਫੈਸਲਾ ਕੀਤਾ ਕਿ ਅਸੀਂ ਚਾਲੂ ਰੱਖਾਂਗੇ। ਅੱਜ ਤਾਂ ਆਟਾ ਦਾਲ ਵਾਲੀ ਸਕੀਮ ਹੈ, ਔਰ ਇਹਨਾਂ ਨੇ ਐਤਕੀ ਕਿਹਾ ਕਿ ਅਸੀਂ ਚਾਲੂ ਰੱਖਾਂਗੇ। ਇਸ ਤਰ੍ਹਾਂ ਕਈ ਲੋਕ ਭਲਾਈ ਸਕੀਮਾਂ ਹੁੰਦੀਆਂ ਜਿਹੜੀਆਂ ਐਕਟ ਦੇ ਵਿੱਚ ਸ਼ਾਮਲ ਨਹੀਂ ਹੁੰਦੀਆਂ, ਪਰ ਉਹ ਅੱਗੇ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਚਾਲੂ ਰੱਖਦੀਆਂ। ਇਹ ਜਿਹੜੀ ਸਕੀਮ ਸੀ ਇਹ ਵੀ ਉਹੋ ਜਿਹੀਆਂ ਸਕੀਮਾਂ 'ਚੋਂ ਸੀ। ਇਹਦੇ ਵਿੱਚ ਇਹ ਹੋਇਆ ਕਿ ਜਿਹੜੀ ਪਿਛਲੀ ਸਰਕਾਰ ਸੀ, ਜਦੋਂ ਬਿੱਲ ਦੀ ਵਾਰੀ ਆਈ ਉਹਨਾਂ ਦੀ, ਉਦੋਂ ਇੱਥੇ ਲੱਗ ਗਿਆ ਚੋਣ ਜ਼ਾਬਤਾ, ਕਿਉਂਕਿ ਇਹ ਇੱਕ ਫਾਇਦੇ ਵਾਲੀ ਸਕੀਮ ਸੀਗੀ। ਇਸ ਕਰਕੇ ਇਹ ਕੋਡ ਆਫ ਕੰਡਕਟ ਦੇ ਵਿੱਚ ਆਉਂਦਾ ਸੀ। ਇਹ ਬਿੱਲ ਜੇ ਭਰਦੇ ਸੀ ਤੇ ਫਸਦੇ ਸੀ। ਇਹਨਾਂ ਨੇ ਬਿੱਲ ਨਹੀਂ ਭਰਿਆ, ਉੱਤੋਂ ਸਰਕਾਰ ਬਦਲ ਗਈ, ਉੱਤੋਂ ਬਿੱਲ ਹੋਰ ਜੁੜ ਗਿਆ। ਕੈਪਟਨ ਸਰਕਾਰ ਨੇ ਲੱਤ ਚੱਕਤੀ, ਉਹਨਾਂ ਆਖਿਆ ਕਿ ਅਸੀਂ ਇਸ ਸਕੀਮ ਦਾ ਪੈਸਾ ਨਹੀਂ ਭਰਾਂਗੇ। ਹੁਣ ਉਹਦਾ ਅਰਥ ਇਹ ਹੋਇਆ ਕਿ ਉਹ ਪਾਵਰਕਾਮ ਵਾਲਿਆਂ ਨੇ, ਪਾਵਰਕਾਮ ਦਾ ਪਲਾਸ ਤੇ ਤੁਹਾਨੂੰ ਪਤਾ ਪਹਿਲਾਂ ਹੀ ਕੁਰਬਲ ਕਰਦਾ ਫਿਰਦਾ, ਕਿਤੋਂ ਸੰਨ ਲੱਭੇ, ਉਹ ਤਾਂ ਭੁੱਖੇ ਹੋਏ ਪਏ ਪਾਵਰਕਾਮ ਵਾਲੇ। ਉਹਨਾਂ ਨੇ ਹੁਣ ਇਹਨਾਂ ਦੇ ਕਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਆ। ਕਈ ਥਾਵਾਂ ਤੇ 4-5 ਗਊਸ਼ਾਲਾਵਾਂ ਦੇ 1-2 ਦਿਨਾਂ ਦੇ ਵਿੱਚ ਕਨੈਕਸ਼ਨ ਕੱਟ ਵੀ ਦਿੱਤੇ ਗਏ ਆ। ਦੂਜਿਆਂ ਨੂੰ ਨੋਟਿਸ ਭੇਜ ਦਿੱਤੇ ਗਏ ਆ ਕਿ ਭਾਈ ਤਿਆਰੀ ਕਰ ਲਓ, ਨਹੀਂ ਤੇ ਅਸੀਂ ਤੁਹਾਡੇ ਕਨੈਕਸ਼ਨ ਕੱਟ ਦਿਆਂਗੇ। ਸੋ ਇਹ ਸਥਿਤੀ ਹੈ ਹੁਣ। ਕੈਪਟਨ ਸਾਹਿਬ ਨੂੰ ਕਹਿ ਰਹੇ ਆ ਗਊਸ਼ਾਲਾਵਾਂ ਵਾਲੇ, ਖਾਸ ਤੌਰ ਤੇ ਗਊ ਸੇਵਾ ਕਮਿਸ਼ਨ ਦਾ ਜਿਹੜਾ ਚੇਅਰਮੈਨ ਆ ਭਗਤ ਕੀਮਤੀ, ਉਹ ਕਹਿ ਰਹੇ ਆ ਕਿ ਅਸੀਂ ਬੇਨਤੀ ਕਰਦੇ ਹਾਂ ਭਾਈ ਇਸ ਤਰ੍ਹਾਂ ਦੀ ਸਾਡੀ ਸਕੀਮ ਹੈ ਜਿਹੜੀ, ਇਹ ਵੀ ਲੋਕ ਭਲਾਈ ਸਕੀਮ ਆ, ਇਹਨੂੰ ਜਾਰੀ ਰੱਖਿਆ ਜਾਵੇ ਜਿਸ ਤਰ੍ਹਾਂ ਦੂਜੀਆਂ ਸਕੀਮਾਂ। ਉਹ ਕੈਪਟਨ ਅਮਰਿੰਦਰ ਸਿੰਘ ਇਹਦੇ ਤੇ ਕੀ ਫੈਸਲਾ ਲੈਂਦਾ, ਉਹ ਤਾਂ ਮੁੰਬਈ ਦੇ ਵਿੱਚ ਬੈਠਾ, ਉਹਦੇ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਗਊਸ਼ਾਲਾਵਾਂ ਦੀਆਂ ਜਿਹੜੀਆਂ ਗਊਆਂ ਉਹਨਾਂ ਤੇ ਇੱਕ ਮਾਰ ਹੋਰ ਕਰੀ ਹੈ ਕਿ ਗਰਮੀ ਦੇ ਵਿੱਚ ਉਹਨਾਂ ਦੀ ਬਿਜਲੀ ਵੀ ਕੱਟੀ ਜਾ ਰਹੀ ਹੈ। ਉਸ ਤਰ੍ਹਾਂ ਵੈਸੇ ਮੈਂ ਸੋਚਦਾ ਕਿ ਜੇ ਇਹਨਾਂ ਸਕੀਮਾਂ ਦੇ ਐਕਟ ਨਹੀਂ ਬਣਾਏ ਜਾ ਸਕਦੇ, ਇਹ ਸਿਰਫ ਸਟੈਂਡਰਡ ਆਰਡਰ ਦੇ ਨਾਲ ਚੱਲਦੀਆਂ। ਤੇ ਇੱਕ ਸਟੈਂਡਰਡ ਆਰਡਰ
ਕੇਂਦਰ ਦੀ ਸਰਕਾਰ ਤੋਂ ਕਰਾ ਲੈਣਾ ਚਾਹੀਦਾ। ਉਹ ਵੀ ਇੱਥੇ ਗਊ ਨੂੰ ਆਪਣੀ ਮਾਂ ਹੀ ਮੰਨਦੀ ਹੈ। ਜੀ 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 ਬਿਲਕੁਲ। ਜਾਂਦੇ ਜਾਂਦੇ ਮਿੰਟੂ ਜੀ ਜਲਦੀ ਜਲਦੀ ਆਪਾਂ ਗੱਲ ਕਰ ਦਈਏ ਵੀ ਅੰਡੇਮਾਨ ਦੀ ਜਿਹੜੀ ਸੈਲੂਲਰ ਜੇਲ੍ਹ ਦੇ ਇਤਿਹਾਸ ਦੇ ਵਿੱਚੋਂ ਸਿੱਖਾਂ ਨੂੰ ਮਨਫੀ ਕਰਨ ਦਾ ਮੁੱਦਾ ਸੰਸਦ ਦੇ ਵਿੱਚ ਗੂੰਜਿਆ। ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੱਦਾ ਚੁੱਕਿਆ, ਚੰਗੀ ਗੱਲ ਕੀਤੀ ਹੈ, ਪਰ ਇਹ ਉਹੀ ਪ੍ਰੇਮ ਸਿੰਘ ਚੰਦੂਮਾਜਰਾ ਹੋ ਰਹੀ ਹੈ, ਉਹੀ ਅਕਾਲੀ ਦਲ ਆ ਜਿਹੜਾ ਜਾ ਕੇ NDA ਦੀ ਮੀਟਿੰਗ ਦੇ ਵਿੱਚ ਹੱਥ ਖੜੇ ਕਰ ਦਿੰਦਾ ਜੀ ਅਸੀਂ ਸਹਿਮਤ ਆ। ਪਾਰਲੀਮੈਂਟ ਦੇ ਵਿੱਚ ਫਾਰਮੈਲਿਟੀ, ਉੱਥੇ ਜਾ ਕੇ ਕਦੇ ਇਹਨਾਂ ਨੇ ਕੋਈ ਲਿਖਤੀ ਇਤਰਾਜ਼ ਨਹੀਂ ਦਰਜ ਕਰਾਇਆ, ਕਦੇ ਜਿੱਦਾਂ ਸ਼ਿਵ ਸੈਨਾ ਵਾਲੇ ਦੇਖਿਆ ਨਾ ਕਿਵੇਂ ਗੱਲ ਚ ਅੰਗੂਠਾ ਦਿੰਦੇ ਇਹਨਾਂ ਨੇ, ਕਦੇ ਇਸ ਤਰ੍ਹਾਂ ਜਾ ਕੇ ਇਹਨਾਂ ਨੇ ਸਟੈਂਡ ਨਹੀਂ ਲਿਆ ਮੀਟਿੰਗਾਂ ਚ। ਚਲੋ ਠੀਕ ਹੈ, ਫਿਰ ਵੀ ਪ੍ਰੇਮ ਸਿੰਘ ਚੰਦੂਮਾਜਰਾ ਦਾ ਧੰਨਵਾਦ, ਉਹਨਾਂ ਨੇ ਇਸ ਇਤਿਹਾਸਕ ਪੱਖ ਨੂੰ ਛੋਇਆ ਜਾ ਕੇ। ਇਹ ਅਸਲ ਦੇ ਵਿੱਚ ਮੁੱਦਾ ਕੀ ਹੈ ਕਿ ਸੈਲੂਲਰ ਜੇਲ੍ਹ ਕਹਿ ਦਿੰਦੇ, ਅੰਡੇਮਾਨ ਸੈਲੂਲਰ ਜੇਲ੍ਹ, ਅਸਲ ਦੇ ਵਿੱਚ ਅਸੀਂ ਛੋਟੇ ਹੁੰਦਿਆਂ ਸੁਣਿਆ ਸ਼ਬਦ ਕਾਲੇ ਪਾਣੀ ਵਾਲੀ ਜੇਲ੍ਹ ਹੈ ਜਿਹੜੀ। ਉਹਦੇ ਚ ਬੰਗਾਲੀ ਸਭ ਤੋਂ ਜ਼ਿਆਦਾ ਨਜ਼ਰਬੰਦ ਰਹੇ ਆ। ਨਜ਼ਰਬੰਦ ਕੀ ਰਿਹਾ ਕਿ ਸਭ ਤੋਂ ਜ਼ਿਆਦਾ ਤਸੀਹੇ ਜਿਹੜੇ ਜਿਨ੍ਹਾਂ ਨੇ ਚੱਲੇ ਆ, ਉਹ ਸਭ ਤੋਂ ਜ਼ਿਆਦਾ ਗਿਣਤੀ ਉਹਨਾਂ ਦੇ ਵਿੱਚ ਬੰਗਾਲੀਆਂ ਦੀ ਸੀ, ਦੂਸਰੇ ਨੰਬਰ ਤੇ ਸਿੱਖਾਂ ਦੀ, ਪੰਜਾਬੀਆਂ ਦੀ ਸੀ ਜੀ। ਉਹ ਹੈ ਕੀ ਹੈ ਕਿ ਉੱਥੇ ਹੁਣ ਕਿਉਂਕਿ ਇੱਕ ਉਹ ਪਿਕਨਿਕ ਵਾਲੀ ਜਗ੍ਹਾ ਬਣਾ ਦਿੱਤੀ ਗਈ ਹੈ, ਉਹਨੂੰ ਇਤਿਹਾਸਕ ਜਗ੍ਹਾ ਦੇ ਵਿੱਚ ਵਜੋਂ ਖੋਲ ਦਿੱਤਾ ਗਿਆ। ਉਸ ਜੇਲ੍ਹ ਨੂੰ ਹੁਣ ਜੇਲ੍ਹ ਤੇ ਰਹਿ ਨਹੀਂ ਗਈ। ਉੱਥੇ 2-3 ਪ੍ਰੋਗਰਾਮ ਚੱਲਦੇ ਆ, ਜਿੱਦਾਂ ਆਵਾਜ਼ ਤੇ ਰੋਸ਼ਨੀ ਇੱਕ ਪ੍ਰੋਗਰਾਮ ਆ, ਉਹਦੇ ਵਿੱਚ ਜਿੱਦਾਂ ਉਹ ਲੇਜ਼ਰ ਵਾਲੇ ਸ਼ੋਅ ਚੱਲਦੇ ਆ, ਇਸ ਤਰ੍ਹਾਂ ਦਾ ਇੱਕ ਸ਼ੋਅ ਚੱਲਦਾ। ਉਹਦੇ ਚੋਂ ਸਾਰੇ ਦਿਖਾਉਂਦੇ ਆ ਕਿ ਆਹ ਬੰਦਾ ਸੀ, ਇਹਨੇ ਆਹ ਘਾਲਣਾ ਕੀਤੀ, ਆਹ ਕੁਰਬਾਨੀ ਕੀਤੀ। ਉਹਦੇ ਚ ਜਦੋਂ ਦਿਖਾਏ ਜਾਂਦੇ ਆ ਸਾਰੇ ਵੀਰ ਯੋਧੇ, ਸਿੱਖ ਨਹੀਂ ਦਿਖਾਏ ਜਾਂਦੇ, ਪੰਜਾਬੀ ਵੀ ਨਹੀਂ ਦਿਖਾਏ ਜਾਂਦੇ, ਉਹਨਾਂ ਨੂੰ ਉੱਥੇ ਹਾਸ਼ੀਆਗ੍ਰਸਤ ਕਰ ਦਿੱਤਾ ਗਿਆ। ਫਿਰ ਮਿਊਜ਼ੀਅਮ ਹੈ ਜਿਹੜਾ ਉਹਦੇ ਚ ਜਿਹੜੀਆਂ ਫੋਟੋਆਂ ਜਾਂ ਜਿਹੜੀਆਂ ਸੂਚੀਆਂ ਸਨ ਉਹ ਵੀ ਬਦਲ ਦਿੱਤੀਆਂ ਗਈਆਂ, ਜਿਹੜੀਆਂ ਸਿੱਖਾਂ ਦੀਆਂ ਤਸਵੀਰਾਂ ਸੀਗੀਆਂ ਉਤਾਰ ਦਿੱਤੀਆਂ ਗਈਆਂ, ਸੂਚੀਆਂ ਚ ਵੀ ਹੇਰ-ਫੇਰ ਕਰ ਦਿੱਤੀ ਗਈ ਹੈ। ਦੇਖੋ ਵੀਰ ਸਾਵਰਕਰ ਉਸੇ ਜੇਲ੍ਹ ਦੇ ਵਿੱਚ ਬੰਦ ਸੀ, ਜਿਹਦੇ ਬਾਰੇ ਦੱਸਿਆ ਜਾਂਦਾ ਕਿ ਦਸਤਾਵੇਜ਼ਾਂ 'ਚ ਇਹ ਚੀਜ਼ ਦਰਜ ਹੈ ਕਿ ਉਹਨੇ 3 ਮਾਫੀਨਾਮੇ ਅੰਗਰੇਜ਼ਾਂ ਨੂੰ ਲਿਖੇ ਸਨ ਉਸੇ ਨਜ਼ਰਬੰਦੀ ਦੇ ਦੌਰਾਨ। ਜਦਕਿ ਵੀਰ ਸਾਵਰਕਰ ਦਾ ਅੰਡੇਮਾਨ ਦੇ ਵਿੱਚ ਵੀਰ ਸਾਵਰਕਰ ਦੇ ਨਾਂ ਦਾ ਏਅਰਪੋਰਟ ਬਣਾਇਆ ਹੋਇਆ। ਅਸੀਂ ਨਹੀਂ ਕਹਿੰਦੇ ਬਣਾਈ ਜਾਣ, ਉਹ ਜਿੰਨਾ ਮਰਜ਼ੀ ਪ੍ਰਮੋਟ ਕਰਨ, ਉਹਨਾਂ ਦਾ ਵੀਰ ਸਾਵਰਕਰ ਹੀਰੋ ਹੈ, ਉਹਨੂੰ ਵੀਰ ਕਹਿਣ, ਜੋ ਮਰਜ਼ੀ ਕਹਿਣ, ਅਸੀਂ ਇਤਰਾਜ਼ ਨਹੀਂ ਕਰਦੇ। ਬਾਵਜੂਦ ਇਸ ਦੇ ਕਿ ਉਹ ਇਤਿਹਾਸਕ ਦਸਤਾਵੇਜ਼ ਅੱਜ ਵੀ ਭਾਰਤ ਸਰਕਾਰ ਦੇ ਰਿਕਾਰਡ ਤੇ ਆ ਕਿ ਵੀਰ ਸਾਵਰਕਰ ਨੇ 3 ਚਿੱਠੀਆਂ ਲਿਖੀਆਂ ਸਨ। ਪਰ ਫਿਰ ਵੀ ਅਸੀਂ ਕਹਿੰਦੇ ਕਿ ਠੀਕ ਹੈ, ਮੁਬਾਰਕ ਮੰਨੀ ਜਾਣ। ਪਰ ਜਿਹੜੇ ਅਸਲੀ ਲੋਕ ਨਾਇਕ ਸਨ, ਅਸਲੀ ਲੋਕ, ਹਾਲਾਂਕਿ ਸਮਾਂ ਥੋੜਾ ਹੈ, ਅਸਲੀ ਲੋਕ ਨਾਇਕ ਉੱਥੇ ਕਿਹੋ ਜਿਹੇ ਸਨ? ਖਾਸ ਤੌਰ ਤੇ ਗਦਰੀ ਬਾਬੇ, ਉਹਨਾਂ ਨੇ ਬਹੁਤ ਉੱਥੇ ਕਾਲਣਾ ਕਰ ਲਈ ਹੈ, ਬਹੁਤ ਤਸੀਹਸ ਹੈ। ਇੱਕ ਹੋਰ ਵੀ ਇਤਿਹਾਸਕ ਪੱਖ ਹੈ ਜਿਹੜਾ ਅਣਗੌਲਿਆ ਕੀਤਾ ਗਿਆ। ਉੱਥੇ ਇੱਕ ਪਠਾਨ ਸੀ, ਸ਼ੇਰ ਖਾਨ ਦਾ ਨਾਂ ਦਾ ਸੀਗਾ ਉੱਥੇ ਮੁਸਲਮਾਨ, ਉਸੇ ਜੇਲ੍ਹ ਦੇ ਵਿੱਚ। ਉਹ ਜਦੋਂ ਕਿਉਂਕਿ ਉੱਥੇ ਬਹੁਤ ਨਜਾਇਜ਼ ਕਰਦੇ ਸਨ, ਜਦੋਂ ਉਸਨੇ ਵਿਰੋਧ ਕੀਤਾ ਤੇ ਇੱਕ ਅੰਗਰੇਜ਼ ਅਫਸਰ ਨੇ ਉਹਨੂੰ ਕੋਈ ਭੱਦੀ ਗਾਲ ਕੱਢੀ ਜਾਂ ਕੋਈ ਇਸ ਤਰ੍ਹਾਂ ਮੰਦਾ ਬੋਲਿਆ, ਤੇ ਉਹਨੇ ਉੱਥੇ ਫੜਕਾ ਕੱਟਿਆ ਸੀ। ਉਸੇ ਜੇਲ੍ਹ ਦੇ ਵਿੱਚ ਅੰਗਰੇਜ਼ ਅਫਸਰ ਨੂੰ ਮਾਰ ਕੇ ਉਸੇ ਜੇਲ੍ਹ ਦੇ ਵਿੱਚੋਂ ਫਾਇ ਚੜ੍ਹ ਗਿਆ ਸੀ। ਸ਼ੇਰ ਖਾਨ ਉਹਦਾ ਨਾਮ ਸੀ। ਕਦੇ ਇਤਿਹਾਸ ਦੇ ਵਿੱਚ ਤੁਸੀਂ ਸੁਣਿਆ ਕਿ ਉੱਥੇ ਸ਼ੇਰ ਖਾਨ ਨਾਂ ਦੇ ਬੰਦੇ ਨੇ ਆਹ ਕੰਮ ਕੀਤਾ ਸੀ ਕਿ ਆਪਣੇ ਭਾਰਤੀ ਕੈਦੀਆਂ ਲਈ, ਆਪਣੇ ਸਾਥੀਆਂ ਲਈ ਉਹਨੇ ਆਵਾਜ਼ ਬੁਲੰਦ ਕੀਤੀ ਕਿ ਇਹ ਜ਼ਬਰ ਜ਼ੁਲਮ ਤੁਸੀਂ ਨਜਾਇਜ਼ ਕਰਦੇ ਹੋ। ਜੇ ਉਹਨੂੰ ਕਿਸੇ ਨੇ ਅੱਗੋਂ ਗਾਲ ਕੱਢੀ ਤੇ ਉਹਨੇ ਉੱਥੇ ਖਿੱਤੀ ਕਰਕੇ ਆਪਣੇ ਆਪ ਨੂੰ ਸੂਲੀ ਤੇ ਚੜਵਾ ਲਿਆ। ਕਦੇ ਸੁਣਿਆ? ਕਿਉਂਕਿ ਉਹ ਮੁਸਲਮਾਨ ਸੀ, ਕਦੀ ਕਿਸੇ ਨੇ ਉਹਨੂੰ ਪ੍ਰਮੋਟ ਹੀ ਨਹੀਂ ਕੀਤਾ। ਉਸੇ ਤਰ੍ਹਾਂ ਹੀ ਸਿੱਖਾਂ ਨਾਲ ਹੋ ਰਿਹਾ, ਸਿੱਖਾਂ ਨੂੰ ਵੀ ਮਨਫੀ ਕੀਤਾ ਜਾ ਰਿਹਾ। ਇਹ ਨਹੀਂ ਹੋਣਾ ਚਾਹੀਦਾ। ਸ਼ਹੀਦ ਸਾਰਿਆਂ ਦੇ ਸਾਂਝੇ ਆ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਸਿੱਖ ਆ। ਜਿੰਨੀ ਕੁ ਜਗ੍ਹਾ ਉਹਨੂੰ ਬਣਦੀ ਹੈ ਸ਼ਹਾਦਤ ਦੇ ਹਿਸਾਬ ਨਾਲ, ਜਿੰਨੀ ਕੁਰਬਾਨੀ ਹੈ ਉਹਦੀ, ਉਹ ਜਗ੍ਹਾ ਉਹਨੂੰ ਦੇਣੀ ਚਾਹੀਦੀ ਹੈ। ਤੇ ਜੇ ਜਗ੍ਹਾ ਦੇਣ ਤੇ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਅਸਲੀ ਹੀਰੋ ਇਹ ਆ, ਨਾ ਕਿ ਉਹ ਜਿਹਨੂੰ ਇਹ ਪ੍ਰਮੋਟ ਕਰਦੇ ਪਿਆ, ਜਿਹਨੂੰ ਬਹੁਤ ਜ਼ਿਆਦਾ ਚਮਕਾਉਂਦੇ ਪਿਆ। ਜੀ ਜੀ ਬਿਲਕੁਲ, ਏਜੰਡੇ ਹਰ ਇੱਕ ਦੇ ਆਪੋ ਆਪਣੇ ਆ, ਪਤਾ ਹੀ ਆਪਾਂ ਨੂੰ ਕੀ ਚੱਲਦਾ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੋਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।